ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ। ਉਹਨਾਂ ਦਾ ਫੋਨ ਨੰਬਰ 4159090503। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575। ਮਨਜੀਤ ਸਿੰਘ ਦੇਵਾਨਾ ਫਰੈਸਨੋ। ਸਤਨਾਮ ਸਿੰਘ ਸ਼ੇਰਗਿੱਲ ਸਲਮਾ। ਗੁਰਦੀਪ ਸਿੰਘ ਬਿਰਦੀ ਕਲੋਬਸ। ਖਾਲਸਾ ਇੰਸ਼ੋਰੈਂਸ ਏਜੰਸੀ, ਉਹਨਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜਿਹੜੀ ਕਾਫੀ ਮਗੀ ਹੋਈ ਗੱਲ ਆ BSF ਦੀ, ਜਿਹੜੀ ਨਫਰੀ ਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਸਿਆਸੀ ਹਲਚਲ। ਦੇਖੋ, ਇਹ ਇੱਕਦਮ ਤੁਸੀਂ ਕਹਿ ਲਓ ਕਿ ਭੰਬਾਕੇ ਵਾਂਗ ਨਿਕਲੀ ਗੱਲ ਹੈ। ਆਫਟਰ ਆਲ, ਜਿਹੜੇ ਰਾਜਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਨੀ ਆ, ਉਹਨਾਂ ਰਾਜਾਂ ਨੂੰ ਪੁੱਛੋ ਤਾਂ ਸਹੀ, ਉਹਨਾਂ ਦੀ ਕੋਈ ਸਲਾਹ ਤਾਂ ਲਓ ਸਰਕਾਰ ਦੀ, ਕੋਈ ਵਿਰੋਧੀ ਧਿਰਾਂ ਦੀ। ਇਹ ਕੱਚ ਚੋਂ ਮੂੰਗਲੀ ਕੱਢ ਕੇ ਮਾਰੀ ਆ, ਜਿਵੇਂ ਖੇਤੀ ਕਾਨੂੰਨ ਸੁੱਟੇ ਸੀਗੇ, ਜਾਂ ਫਿਰ ਇਹ ਆ ਕਿ ਮਿਲੀ ਭੁਗਤ ਦੇ ਨਾਲ ਹੋ ਰਿਹਾ। ਚਰਨਜੀਤ ਸਿੰਘ ਚੰਨੀ ਹੋਰਾਂ ਦੀ ਜੇ ਪੋਸਟ ਤੁਸੀਂ ਦੇਖੋ 5 ਤਰੀਕ ਦੀ, ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਮੇਰੀ ਮੁਲਾਕਾਤ ਹੋਈ ਆ ਗ੍ਰਹਿ ਮੰਤਰੀ ਦੇ ਨਾਲ, ਤੇ ਉਹਨਾਂ ਨੂੰ ਮੈਂ ਆਖਿਆ ਕਿ ਡਰੱਗ ਤੇ ਨਸ਼ੇ ਰੁਕ ਨਹੀਂ ਰਹੇ, ਸਰਹੱਦ ਤੋਂ ਸਰਹੱਦ ਸੀਲ ਕੀਤੀ ਜਾਵੇ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਜੇ ਉਹਨਾਂ ਨੇ ਮੰਗ ਕੀਤੀ ਤੇ ਉਦੋਂ ਪਹਿਲਾਂ ਉੱਥੇ ਕੋਈ ਖਰੜਾ ਤਿਆਰ ਪਿਆ ਹੋਊਗਾ, ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਆਮ ਆਦਮੀ ਦੇ ਸਾਈਨ ਕਰਾ ਲਏ ਚੁੱਪ ਕਰਕੇ। ਉਂਝ ਵੈਸੇ ਉਹ PhD ਪੜ੍ਹੇ ਨੇ, ਹੋਪ ਕੇ ਪੜ੍ਹ ਕੇ ਉਹਨਾਂ ਨੇ ਸਾਈਨ ਕੀਤੇ ਹੋਣਗੇ, ਸਾਈਨ ਤਾਂ ਕੋਈ ਨਾ ਕੋਈ ਲਏ। ਉਦੋਂ ਬਾਅਦ ਇਹ 50 ਕਿਲੋਮੀਟਰ ਤੱਕ ਦੇ ਦਾਇਰੇ ਤੱਕ BSF ਆ ਜਾਣੀ ਹੈ। 3 ਰਾਜ ਹੋਰ ਨੇ, ਅਸਮ, ਪੱਛਮੀ ਬੰਗਾਲ ਤੇ ਪੰਜਾਬ। ਪੱਛਮੀ ਬੰਗਾਲ ਦੀ ਸਰਕਾਰ ਨੇ ਇਹਦਾ ਤਿੱਖਾ ਵਿਰੋਧ ਕੀਤਾ। ਇਹ ਆਖਿਆ ਕਿ ਉਹ ਮਿਲਣਗੇ ਤੇ ਇਹਨੂੰ ਫੈਸਲੇ ਨੂੰ ਵਾਪਸ ਲੈਣ ਦੇ ਵਾਸਤੇ ਆਖਣਗੇ। ਉਂਝ ਵੈਸੇ ਸਭ ਤੋਂ ਲੰਬੀ ਸਰਹੱਦ ਰਾਜਸਥਾਨ ਦੇ ਨਾਲ ਲੱਗਦੀ, ਪਾਕਿਸਤਾਨ ਵਾਲੀ ਸਰਹੱਦ ਤਾਂ ਗੁਜਰਾਤ ਦੇ ਵਿੱਚ ਵੀ ਲੱਗਦੀ ਹੈ, ਪਾਕਿਸਤਾਨ ਵਾਲੀ, ਪਰ ਉੱਥੇ ਕਿਸੇ ਤਰ੍ਹਾਂ ਦੀ ਏਦਾਂ ਵਧਾਉਣ ਘਟ, ਈਵਨ ਗੁਜਰਾਤ ਦੇ ਵਿੱਚ ਤਾਂ ਘਟਾ ਦਿੱਤੀ ਗਈ ਹੈ, ਇੱਥੇ ਪੰਜਾਬ ਦੇ ਵਿੱਚ ਵਧਾਈ ਗਈ ਹੈ। ਇੱਕ ਗੱਲ ਇਹਦੇ ਵਿੱਚ ਜ਼ਰੂਰ ਹੈਗੀ ਆ, ਉਹ ਇਹ ਆ ਕਿ ਜੇ ਡਰੱਗ ਸਰਹੱਦ ਪਾਰੋਂ ਆਉਂਦੀ ਆ ਤਾਂ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਨਾ ਕਰ ਸਕਦੇ ਕਿ ਚੁੱਕਣ ਵਾਲੇ ਇੱਧਰ ਕੌਣ ਨੇ? ਪੰਜਾਬੀ ਨੇ। ਉਹ ਪੰਜਾਬੀਆਂ ਨੇ ਸ਼ਰਮ ਲਾ ਲਈ ਹੋਈ ਹੈ ਜੀ। ਇਹ ਡਰੱਗ ਡੀਲਰਾਂ ਨੇ, ਨਾ ਇਹ ਕੈਨੇਡਾ ਦੇ ਵਿੱਚ ਹਟਦੇ ਆ, ਨਾ ਇਹ ਅਮਰੀਕਾ ਦੇ ਵਿੱਚ ਹਟਦੇ ਆ, ਨਾ ਆਸਟ੍ਰੇਲੀਆ 'ਚ ਹਟਦੇ ਆ। ਸਿਰਫ ਆਪਣੇ ਪੈਸੇ ਕਮਾਉਣ ਦੀ ਖਾਤਰ ਪੰਜਾਬ ਦੀ ਜਵਾਨੀ ਤਬਾਹ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਉੱਥੇ ਤਬਾਹੀ ਮਚਾਉਣ ਦੇ ਵਾਸਤੇ ਲੱਗੇ ਹੋਏ ਆ। ਭੁਗਤਣਾ ਸਾਰਿਆਂ ਨੂੰ ਪੈਂਦਾ। ਹੁਣ ਜਿਹੜੇ ਇਮਾਨਦਾਰ ਟਰੱਕ ਡਰਾਈਵਰ ਨੇ, ਕੈਨੇਡਾ ਅਮਰੀਕਾ ਦੇ ਵਿੱਚ ਕੰਮ ਕਰਦੇ, ਜਿਹੜੇ ਮਿਹਨਤ ਦੀ ਖਾਂਦੇ ਆ, ਉਹਨਾਂ ਨੂੰ ਪਤਾ ਹੈ ਨਾ ਕਿ ਜਦੋਂ ਉਹਨਾਂ ਨੂੰ ਵੀ ਪੁੱਲ ਕਰ ਲਿਆ ਜਾਂਦਾ ਸਰਹੱਦ ਕ੍ਰਾਸ ਕਰਨ ਲੱਗਿਆ, ਉਹਨਾਂ ਦੇ ਮਨ ਦੇ ਉੱਤੇ ਕੀ ਗੁਜ਼ਰਦੀ ਹੈ। ਕਿਉਂਕਿ ਕੁਝ ਲੋਕ ਕਰਦੇ ਨੇ, ਉਹਨਾਂ ਦਾ ਸਾਰਿਆਂ ਨੂੰ ਭੁਗਤਣਾ ਪੈਂਦਾ। ਉਹੀ ਹਾਲਾਤ ਪੰਜਾਬ ਦੇ ਬਣੇ ਨੇ। 50 ਕਿਲੋਮੀਟਰ ਤੱਕ BSF ਦਾ ਆਉਣਾ ਮਤਲਬ ਕਿ ਜਲੰਧਰ ਨੂੰ ਹੱਥ ਲੱਗ ਗਏ, ਔਰ ਇੱਧਰ ਮੋਗੇ ਦੇ ਕੋਲੇ ਆ ਗਈ, ਮਮਦੋਟ, ਇਹ ਸਾਰਾ ਏਰੀਆ ਵਿੱਚ ਆ ਗਿਆ, ਅਬੋਹਰ ਫਾਜ਼ਿਲਕਾ ਇਹਦੇ ਵਿੱਚ ਆ ਗਿਆ। ਜੇ ਤੁਸੀਂ ਵਿਧਾਨ ਸਭਾ ਦੀਆਂ ਸੀਟਾਂ ਦੇ ਮੁਤਾਬਕ ਚੱਲੋ ਤੇ 36 ਦੇ ਕਰੀਬ ਵਿਧਾਨ ਸਭਾ ਦੀਆਂ ਸੀਟਾਂ ਨੇ ਜਿਹੜੀਆਂ ਇਹਦੇ ਵਿੱਚ ਆ ਜਾਣੀਆਂ ਨੇ। ਹਾਲਾਂਕਿ ਕੁਝ ਲੋਕ ਕਹਿਣਗੇ ਕਿ ਉਹਦਾ ਕੀ ਲੈਣਾ ਦੇਣਾ, ਉਹਦਾ ਲੈਣਾ ਦੇਣਾ ਹੌਲੀ ਹੌਲੀ ਸਮਝ ਆਉਣਾ ਸ਼ੁਰੂ ਹੋ ਜਾਊਗਾ। ਇਹਦੇ ਵਿੱਚ ਇੱਕ ਜਿਹੜਾ ਦੂਸਰਾ ਪੱਖ ਆ ਉਹ ਵੇਖਣ ਵਾਲਾ ਇਹ ਆ, ਜਿਸ ਬੰਦੇ ਨੂੰ ਪੰਜਾਬ ਦੇ ਲੋਕਾਂ ਨੇ 2 ਵਾਰੀ ਮੁੱਖ ਮੰਤਰੀ ਬਣਾਇਆ, ਜਿਹੜੇ ਬੰਦਾ ਆਪਣੇ ਪਰਿਵਾਰ ਦੇ ਵਾਸਤੇ ਥੋੜੇ ਦਿਨ ਪਹਿਲਾਂ ਸਕੂਲੀ ਵਿੱਦਿਆ ਦੇ ਐਗਜ਼ਾਮ ਦੇ ਵਿੱਚ ਇਹ ਸਵਾਲ ਉਹਨੇ ਪਵਾਇਆ ਸੀਗਾ +2 ਦੇ ਵਿਦਿਆਰਥੀਆਂ ਨੂੰ ਕਿ ਦੱਸੋ ਉਹ ਕਿਹੜਾ ਰਾਜਨੀਤਿਕ ਘਰਾਣਾ ਜਿਹਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਸੀ। 3 ਆਪਸ਼ਨ ਸੀਗੀਆਂ, ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ। ਸਹੀ ਜਵਾਬ ਕੈਪਟਨ ਅਮਰਿੰਦਰ ਸਿੰਘ ਮਿੱਥਿਆ ਗਿਆ ਕਿ ਗੁਰੂ ਹਰਿਰਾਏ ਸਾਹਿਬ ਨੇ ਥਾਪੜਾ ਦਿੱਤਾ ਸੀ ਇਹਨਾਂ ਦੇ ਪਰਿਵਾਰ ਨੂੰ। ਉਹਨਾਂ ਤੋਂ ਥਾਪੜਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਇੱਕ ਭੂਰਾ ਵੀ ਕਾਰਵਾਈ ਨਾ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਾ ਕਿ ਇਹ ਬਿਲਕੁਲ ਸਹੀ ਹੈ ਜਿਹੜੀ 50 ਕਿਲੋਮੀਟਰ ਤੱਕ BSF ਆ ਗਈ ਹੈ। ਉਹ ਇਹ ਗੱਲ ਕਹਿੰਦਾ ਹੈ ਕਿ ਇੱਥੇ ਨਸ਼ੇ ਤੇ ਹਥਿਆਰਾਂ ਦੇ ਭਰਮਾਰ ਹੋ ਗਏ ਆ, ਜਿਹਦੇ ਕਰਕੇ BSF ਲਾਉਣਾ ਕੇਂਦਰ ਦੀ ਸਰਕਾਰ ਦਾ ਸਹੀ ਫੈਸਲਾ ਹੈ।
ਇਹਨੂੰ ਬੰਦਾ ਪੁੱਛਣ ਵਾਲਾ ਹੋਵੇ 4.5 ਸਾਲ ਤੂੰ ਕੀ ਕਰਦਾ ਰਿਹਾ ਸੀ ਸਵਾਲੇ ਮਹਿਲ ਦੇ ਵਿੱਚ ਵੜ ਕੇ, ਉੱਥੇ ਬਹਿ ਕੇ? ਤੂੰ ਕਿਸੇ ਹਥਿਆਰ ਨੂੰ ਨਹੀਂ ਰੋਕ ਸਕਿਆ, ਤੂੰ ਕਿਸੇ ਨਸ਼ੇ ਨੂੰ ਨਹੀਂ ਰੋਕ ਸਕਿਆ, ਤੂੰ ਤਾਂ ਉਸੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਾਮਲ ਬਾਣੀਆਂ ਵਾਲੇ ਗੁਟਕੇ ਦੀ ਸਹੁੰ ਚੁੱਕ ਕੇ ਖਾਧੀ ਸੀ ਕਿ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੇਊਂਗਾ। ਕੀ ਹੋਇਆ ਤੇਰੀ ਉਸ ਸਹੁੰ ਦਾ? ਜੇ ਤੇਥੋਂ ਨਹੀਂ ਸੀ ਕੰਟਰੋਲ ਹੋਣਾ ਤੇ ਤੂੰ ਉਦੋਂ ਸਹੁੰ ਇਹ ਖਾ ਲੈਂਦਾ ਕਿ ਮੈਂ ਕੇਂਦਰ ਦੀ ਸਰਕਾਰ ਨੂੰ ਜਾ ਕੇ ਆਖੂਗਾ ਕਿ 50 ਕਿਲੋਮੀਟਰ ਤੱਕ BSF ਲਿਆਓ, ਸਾਡੇ ਇਹ ਕੰਟਰੋਲ ਹੋਣ ਵਾਲੀ ਚੀਜ਼ ਹੈ। ਜੇ ਇੰਨਾ ਹੀ ਕਹਿਣਾ ਮੰਨਦੇ ਸੀਗੇ ਇਹਨਾਂ ਦਾ, ਪੰਜਾਬ ਦੇ ਦੋਹਾਂ ਮੁੱਖ ਮੰਤਰੀਆਂ ਦਾ, ਤੇ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਕਿਸਾਨਾਂ ਦੀ ਗੱਲ ਵੀ ਮੰਨ ਲਓ, ਸ਼ਾਇਦ ਉਹ ਵੀ ਮੰਨ ਲੈਣ। ਤੇ ਅੱਗੇ ਲਖੀਮਪੁਰ ਕਾਂਡ ਨੂੰ ਲੈ ਕੇ ਟਕੈਤ ਨੇ ਨਾਰਾਜ਼ਗੀ ਜਤਾਈ ਆ ਕਿ ਜਿਹੜੀ ਜਾਂਚ ਹੈ ਉਹ ਸਹੀ ਨਹੀਂ ਹੋ ਰਹੀ। ਦੇਖੋ, ਇਹ ਜਿਹੜੀ ਨਾਰਾਜ਼ਗੀ ਹੈ ਟਕੈਤ ਸਾਹਿਬ ਦੀ ਸਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਰੈੱਡ ਕਾਰਪੇਟ ਵਿਛਾ ਕੇ ਗ੍ਰਿਫਤਾਰ ਕੀਤਾ ਗਿਆ। ਕਿਸਾਨਾਂ 'ਚ ਗੁੱਸਾ ਹੋਰ ਵਧਿਆ। ਉਹ ਕਹਿੰਦਾ ਗੁਲਦਸਤਿਆਂ ਵਾਲੀ ਪੁੱਛ ਪੜਤਾਲ ਹੋ ਰਹੀ ਹੈ। ਅਜੇ ਮਿਸ਼ਰਾ ਦੀ ਬਰਖਾਸਤੀ ਦੀ ਮੰਗ ਕਰਦਿਆਂ ਟਕੈਤ ਨੇ ਇਹ ਗੱਲ ਕਹੀ ਹੈ ਕਿ ਜੇਕਰ ਮੁਲਜ਼ਮ ਦਾ ਪਿਤਾ ਅਹੁਦੇ ਤੇ ਬਣਿਆ ਰਹਿੰਦਾ ਤਾਂ ਇਸ ਮਾਮਲੇ ਦੀ ਜਾਂਚ ਪ੍ਰੋਪਰ ਤਰੀਕੇ ਦੇ ਨਾਲ ਹੋ ਹੀ ਨਹੀਂ ਸਕਦੀ। ਇਹ ਉਹਦੀ ਗੱਲ ਬਿਲਕੁਲ ਠੀਕ ਹੈ। ਰਾਕੇਸ਼ ਟਕੈਤ ਨੇ ਇਹ ਗੱਲ ਕਹੀ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਜੇ ਮੁਲਜ਼ਮ ਦਾ ਪਿਤਾ ਮੰਤਰੀ ਦੇ ਅਹੁਦੇ ਤੇ ਆ ਤਾਂ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਜਾ ਸਕਦਾ। ਮੰਤਰੀ ਸਿੱਟ ਦੀ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ। ਉਹਨੇ ਇਹ ਗੱਲ ਕਹੀ ਕਿ ਜੇ ਅਜੇ ਮਿਸ਼ਰਾ ਨੂੰ ਉਹਦੇ ਅਹੁਦੇ ਤੋਂ ਬਰਖਾਸਤ ਨਾ ਕੀਤਾ ਗਿਆ, ਲਖੀਮਪੁਰ ਹਿੰਸਾ ਦੇ ਖਿਲਾਫ ਪ੍ਰਦਰਸ਼ਨ ਤੇਜ਼ ਕੀਤਾ ਜਾਊਗਾ। ਉਧਰ ਲਖੀਮਪੁਰ ਖੀਰੀ ਦੇ ਵਿੱਚ ਜਾਂਚ ਕਰ ਰਹੀ ਸਿੱਟ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਤੇ 3 ਹੋਰਾਂ ਨੂੰ ਮੌਕੇ ਤੇ ਜਾ ਕੇ ਦੌਰਾ ਕੀਤਾ। ਇਹਦੇ ਦੌਰਾਨ ਉਹ ਕਾਰ ਰਾਹੀਂ ਕਿਸਾਨਾਂ ਨੂੰ ਪਿੱਛੇ ਤੋਂ ਦਰੜਨ ਵਰਗੀਆਂ ਘਟਨਾਵਾਂ ਦੀ ਲੜੀ ਨੂੰ ਜੋੜ ਕੇ ਵੇਖਿਆ। ਪੁਲਿਸ ਨੇ ਕਿਹਾ ਕਿ ਸਖਤ ਸੁਰੱਖਿਆ ਹੇਠ ਮੁਲਜ਼ਮਾਂ ਨੂੰ ਤਿਕੋਣੀਆਂ ਬਨਵੀਰਪੁਰ ਰੋਡ ਦੇ ਉੱਤੇ ਘਟਨਾ ਵਾਲੀ ਥਾਂ ਤੇ ਲਿਜਾਇਆ ਗਿਆ। ਹਿੰਸਾ ਕਾਂਡ ਦੀ ਲੜੀ ਜੋੜਨ ਲਈ ਕਾਰਾਂ ਨੂੰ ਤੇਜ਼ ਰਫ਼ਤਾਰ ਦੇ ਨਾਲ ਭਜਾਇਆ ਗਿਆ। ਮੁਲਜ਼ਮਾਂ ਤੋਂ ਉਹਨਾਂ ਦੀ ਘਟਨਾ ਵਾਲੀ ਥਾਂ ਤੇ ਮੌਜੂਦਗੀ ਬਾਰੇ ਸਵਾਲ ਪੁੱਛੇ ਗਏ। ਸਿੱਟ ਨੇ 3 SUV ਤੇ ਪੁਤਲਿਆਂ ਦਾ ਪ੍ਰਬੰਧ ਕੀਤਾ ਸੀ ਤਾਂ ਕਿ ਉਹ ਕਿਸਾਨਾਂ ਨੂੰ ਕਾਰਾਂ ਹੇਠ ਦਰੜਨ ਵਾਲੇ ਦ੍ਰਿਸ਼ ਦੀ ਲੜੀ ਨੂੰ ਜੋੜ ਸਕਣ। ਜਾਂਚ ਅਧਿਕਾਰੀਆਂ ਨੇ 4 ਦੇ ਬਿਆਨਾਂ ਨੂੰ ਵੀ ਮਿਲਾਇਆ। ਫੋਰੈਂਸਿਕ ਸਾਇੰਸ ਲੈਬੋਰੇਟਰੀ ਲਖਨਊ ਦੀ ਟੀਮ ਵੀ ਹਾਜ਼ਰ ਸੀ। ਲੋਕਾਂ ਨੂੰ ਇਲਾਕੇ ਤੋਂ ਦੂਰ ਰੱਖਣ ਲਈ ਰੈਪਿਡ ਐਕਸ਼ਨ ਫੋਰਸ ਤੇ PAC ਨੂੰ ਇੱਥੇ ਤਾਇਨਾਤ ਕੀਤਾ ਗਿਆ ਸੀ। ਟਕੈਤ ਸਾਹਿਬ ਦੀ ਗੱਲ ਸਹੀ ਹੈ। ਕੇਂਦਰੀ ਮੰਤਰੀ ਹੋਵੇ, ਗ੍ਰਹਿ ਮੰਤਰਾਲੇ ਦੇ ਵਿੱਚ ਉਹ ਮੰਤਰੀ ਹੋਵੇ, ਪੁਲਿਸ ਤਾਂ ਸਾਰੀ ਉਹਦੇ ਅੰਡਰ ਹੈ, ਲੋਕ ਦੂਰ ਰੱਖੇ ਗਏ। ਹੁਣ ਇਹਨੇ ਸਿੱਟ ਨੇ ਕਾਗਜ਼ਾਂ ਦੇ ਵਿੱਚ ਇਹੋ ਜਿਹਾ ਕੁਝ ਬਣਾ ਦੇਣਾ, ਭਰ ਦੇਣਾ ਜਿਹਦੇ ਨਾਲ ਇਹ FIR ਹੀ ਕਿਸੇ ਕੰਮ ਦੀ ਨਹੀਂ ਰਹੂਗੀ। ਤੁਸੀਂ ਦੇਖ ਲੈਣਾ, ਇਹ ਕੋਈ ਨਾ ਕੋਈ ਇਹਨਾਂ ਨੇ ਇਹੋ ਜਿਹੀ ਚੀਜ਼ ਉਹ ਤਿਆਰ ਕਰ ਦੇਣੀ ਆ। ਮਤਲਬ ਕਿ ਇੱਕ ਤਾਂ ਨੈਤਿਕਤਾ ਨਾਂ ਦੀ ਚੀਜ਼ ਮੰਤਰੀ ਕੋਲੇ ਹੈ ਨਹੀਂ ਕਿ ਉਹ ਇਹ ਕਹੇ ਜਿਹੜਾ ਝੂਠ ਤੇ ਝੂਠ ਬੋਲੀ ਜਾਂਦਾ ਸਾਰੀਆਂ ਗੱਲਾਂ ਤੇ ਮੇਰਾ ਮੁੰਡਾ ਉੱਥੇ ਹੈ ਹੀ ਨਹੀਂ। ਸਭ ਕੁਝ ਸਾਬਤ ਹੋ ਗਿਆ, ਵੀਡੀਓ ਨੇ ਦੱਸ ਦਿੱਤਾ। ਪੁਲਿਸ ਕਰੇ ਜਾਂ ਨਾ ਕਰੇ, ਲੋਕਾਂ ਨੂੰ ਤਾਂ ਪਤਾ ਲੱਗ ਗਿਆ ਸਾਰਾ ਕੁਝ। ਉਹ ਅਸਤੀਫਾ ਨਹੀਂ ਦੇ ਰਿਹਾ। ਨੈਤਿਕਤਾ ਖੰਭ ਲਾ ਕੇ ਸੈਂਟਰ ਦੀ ਸਰਕਾਰ ਤੋਂ ਵੀ ਉੱਡ ਗਈ ਹੋਈ ਆ ਵੀ ਜੇ ਬੰਦਾ ਅਸਤੀਫਾ ਨਹੀਂ ਦੇ ਰਿਹਾ ਕਿਉਂ ਉਹਨੂੰ ਮੰਤਰੀ ਮੰਡਲ ਦੇ ਵਿੱਚੋਂ ਚੱਲਦਾ ਕਰਨ ਕਿ ਉਹ ਇੱਥੇ ਨਹੀਂ ਰਹਿ ਸਕਦਾ ਜਿੰਨੀ ਦੇਰ ਤੱਕ ਉਹਦੇ ਪੁੱਤ ਦੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਜੀ। ਪਰ ਲੱਗਦਾ ਨਹੀਂਗਾ ਕਿਤੇ ਇਨਸਾਫ ਮਿਲੂਗਾ। ਇੰਡੀਆ ਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲਣਾ ਬਹੁਤ ਮੁਸ਼ਕਲ ਆ। ਅੱਗੇ ਸਾਵਰਕਰ ਦੀ ਗੱਲ ਕਰੀਏ, ਉਸ ਨੂੰ ਲੈ ਕੇ ਰਾਜਨਾਥ ਨੇ ਇੱਕ ਨਵਾਂ ਹੀ ਵਿਵਾਦ ਛੇੜਿਆ। ਦੇਖੋ, ਜਿਹੜਾ ਸਾਵਰਕਰ ਆ ਉਹਨੂੰ ਭਾਰਤੀ ਜਨਤਾ ਪਾਰਟੀ ਬਹੁਤ ਚੁੱਕਦੀ ਆ ਪਿਛਲੇ ਸਾਲਾਂ ਤੋਂ। ਜਦੋਂ ਤੋਂ ਉਹ ਸੱਤਾ ਦੇ ਉੱਤੇ ਕਾਬਜ਼ ਹੋਈ ਆ, ਉਹ ਉਹਦਾ ਦਿਨ ਵੀ ਮਨਾਉਂਦੀ ਆ, ਉਹਦੇ ਬਾਰੇ ਦੇ ਵਿੱਚ ਬਹੁਤ ਕੁਝ ਕਹਿੰਦੀ ਆ। ਸਕੂਲੀ ਇਤਿਹਾਸ ਨੂੰ ਬਦਲਿਆ ਜਾ ਰਿਹਾ, ਬਦਲ ਦਿੱਤਾ ਗਿਆ ਕਾਫੀ ਹੱਦ ਤੱਕ। ਸਾਵਰਕਰ ਜਿਹੜਾ ਕਿ ਸੈਲੂਲਰ ਜੇਲ੍ਹ ਅੰਡੇਮਾਨ ਨਿਕੋਬਾਰ ਦੇ ਵਿੱਚ ਕੈਦ ਸੀਗਾ, ਉਹ ਬਾਰ-ਬਾਰ ਚਿੱਠੀਆਂ ਲਿਖਦਾ ਸੀਗਾ, ਬ੍ਰਿਟਿਸ਼ ਸਾਮਰਾਜ ਨੂੰ ਮਾਫੀਆਂ ਮੰਗਦਾ ਸੀ। ਭਾਰਤੀ ਜਨਤਾ ਪਾਰਟੀ ਦੇ ਕੋਲੇ ਇਸ ਤਰ੍ਹਾਂ ਦਾ ਕੋਈ ਪਿਛੋਕੜ ਦੇ ਵਿੱਚ ਕਿਰਦਾਰ ਨਹੀਂ ਹੈਗਾ ਜਿਹਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਕੰਟਰੀਬਿਊਸ਼ਨ ਕੀਤੀ ਹੋਵੇ। ਇਹ ਚੀਜ਼ ਭਾਰਤੀ ਜਨਤਾ ਪਾਰਟੀ ਨੂੰ ਚੁੱਭਦੀ ਆ। ਇਹਦਾ ਉਹ ਜਵਾਬ ਨਹੀਂ ਕਦੀ ਦੇ ਸਕਦੇ ਵੀ ਇਹ ਦੱਸੋ ਕਿ ਭਾਰਤ ਦੀ ਆਜ਼ਾਦੀ ਦੇ ਵਿੱਚ ਤੁਹਾਡਾ ਕੀ ਰੋਲ ਹੈ। ਇਸ ਮਾਮਲੇ ਦੇ ਉੱਤੇ ਉਹ ਚੁੱਪ ਕਰ ਜਾਂਦੇ ਆ। ਲੈ ਦੇ ਕੇ ਉਹਨਾਂ ਨੂੰ ਫਿਰ ਉਹੀ ਮਹਾਤਮਾ ਗਾਂਧੀ ਹੋਰਾਂ ਦਾ ਜ਼ਿਕਰ ਕਰਨਾ ਪੈਂਦਾ, ਭਗਤ ਸਿੰਘ, ਰਾਜਗੁਰੂ ਸੁਖਦੇਵ ਦਾ ਜ਼ਿਕਰ ਕਰਨਾ ਪੈਂਦਾ,
ਜਲਿਆਂ ਵਾਲੇ ਬਾਗ ਦਾ ਜ਼ਿਕਰ ਕਰਨਾ ਪੈਂਦਾ, ਜਿਹਦੀ ਉਹ ਦਿੱਖ ਬਦਲਣ ਦੇ ਵਾਸਤੇ ਉਤਾਰੂ ਨੇ। ਹੁਣ ਇਹ ਕੀਤਾ ਗਿਆ ਕਿ ਇੱਕ ਕਿਤਾਬ ਆਈ ਹੈ ਸਾਵਰਕਰ ਦੇ ਬਾਰੇ 'ਚ। ਮੈਂ ਜਿਹਨੇ ਕਿਤਾਬ ਲਿਖੀ ਆ ਉਸ ਬੰਦੇ ਦਾ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਜਿਹੜੀ ਰਾਜਨਾਥ ਸਿੰਘ ਹੋਰਾਂ ਨੇ ਗੱਲ ਉਠਾਈ ਆ ਕੱਲ ਕਿਤਾਬ ਦੇ ਸੰਮੇਲਨ ਦੇ ਵਿੱਚ, ਉਹਦਾ ਤਾਂ ਜ਼ਿਕਰ ਮੈਂ ਇਸ ਕਿਤਾਬ 'ਚ ਕੀਤਾ ਹੀ ਨਹੀਂ। ਨਾ ਉਹ ਕਹਿੰਦਾ ਕਿ ਮੇਰਾ ਕੋਈ ਇਹ ਐਂਗਲ ਹੈ ਸਾਵਰਕਰ ਨੇ ਮਾਫੀ ਮੰਗੀ ਜਾਂ ਨਹੀਂ ਮੰਗੀ, ਇਹ ਐਂਗਲ ਹੀ ਨਹੀਂ ਹੈਗਾ ਕਿਤਾਬ ਦੇ ਵਿੱਚ। ਉਹ ਕਹਿੰਦਾ ਜਿਹੜੀ ਮੇਰੀ ਕਿਤਾਬ ਹੈ ਉਹ ਤਾਂ ਇਸ ਵਿਸ਼ੇ ਦੇ ਉੱਤੇ ਆ ਕਿ ਵੀਰ ਸਾਵਰਕਰ ਕੌਣ ਸੀ, ਹਿੰਦੂਤਵ ਦੇ ਵਿੱਚ ਉਹਦਾ ਕੀ ਰੋਲ ਹੈ। ਉਹ ਕਹਿੰਦਾ ਮੈਂ ਤਾਂ ਇਸ ਚੀਜ਼ ਦੇ ਉੱਤੇ ਲਿਖੀ ਹੈ। ਇਹ ਭਾਰਤੀ ਜਨਤਾ ਪਾਰਟੀ ਵਾਲੇ ਇਹ ਕਦੀ ਗੱਲ ਨਹੀਂ ਮੰਨਦੇ, RSS ਕਦੀ ਨਹੀਂ ਇਹ ਗੱਲ ਮੰਨਦੀ ਕਿ ਸਾਵਰਕਰ ਨੇ ਮਾਫੀਆਂ ਮੰਗੀਆਂ। ਰਾਜਨਾਥ ਸਿੰਘ ਜਿਹੜੇ ਕਿ ਇਸ ਵੇਲੇ ਮੁਲਕ ਦੇ ਰੱਖਿਆ ਮੰਤਰੀ ਹੈ, ਪਹਿਲੀ ਤਾਂ ਗੱਲ ਇਹ ਹੋਈ ਕਿ ਇਹ ਮੰਨ ਲਈ ਗਈ ਪਹਿਲੀ ਵਾਰੀ ਕਿ ਸਾਵਰਕਰ ਨੇ ਮਾਫੀ ਮੰਗੀ। ਰਾਜਨਾਥ ਸਿੰਘ ਕਹਿੰਦੇ ਕਿ ਸਾਵਰਕਰ ਨੇ ਮਾਫੀ ਮੰਗੀ, ਉਹਨੇ ਮਹਾਤਮਾ ਗਾਂਧੀ ਦੇ ਕਹਿਣ ਦੇ ਉੱਤੇ ਮਾਫੀ ਮੰਗੀ। ਇਹ ਤੁਸੀਂ ਦੇਖੋ ਕਿ ਇਤਿਹਾਸ ਨੂੰ ਤੋੜਨਾ ਮਰੋੜਨਾ ਕਿਹਨੂੰ ਕਹਿੰਦੇ ਆ। ਮਤਲਬ ਕਿ ਇਹ ਚੀਜ਼ਾਂ ਜਾਂ ਤਾਂ ਪਾ ਦਿੱਤੀਆਂ ਗਈਆਂ ਜਾਂ ਪਾ ਦਿੱਤੀਆਂ ਜਾਣ ਗਈਆਂ ਕਿ ਵੀਰ ਸਾਵਰਕਰ ਮਾਫੀ ਨਹੀਂ ਮੰਗਦਾ ਸੀ, ਉਹਨੂੰ ਤਾਂ ਮਹਾਤਮਾ ਗਾਂਧੀ ਮਜਬੂਰ ਕਰਦਾ ਸੀ ਵੀ ਤੂੰ ਮਾਫੀ ਮੰਗ ਲੈ ਯਾਰ, ਛੱਡ ਕਾਹਦੇ ਲਈ ਤੂੰ ਇੱਥੇ ਜੇਲ੍ਹ ਦੇ ਵਿੱਚ ਰਹਿਣਾ, ਤੂੰ ਮਾਫੀ ਮੰਗ ਲੈ। ਉਹਦੀ ਮਾਫੀ ਨੂੰ ਜਾਇਜ਼ ਠਹਿਰਾਤਾ, ਮਹਾਤਮਾ ਗਾਂਧੀ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਉਹ ਖੜਾ ਕਰ ਦਿੱਤਾ। ਮੈਂ ਪ੍ਰਸ਼ਾਂਤ ਭੂਸ਼ਣ ਹੋਰਾਂ ਦਾ ਕੱਲ ਟਵੀਟ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਵੀ ਰਾਜਨਾਥ ਸਿੰਘ ਵੀ ਠੀਕ ਕਹਿੰਦੇ ਆ ਕਿ ਸਾਵਰਕਰ ਨੇ ਮਹਾਤਮਾ ਗਾਂਧੀ ਦੇ ਕਹੇ ਦੇ ਉੱਤੇ ਮਾਫੀ ਮੰਗੀ ਸੀ। ਉਹਨਾਂ ਇਹ ਵੀ ਲਿਖਿਆ ਕਿ ਹੋ ਸਕਦਾ ਆਉਂਦੇ ਦਿਨਾਂ ਦੇ ਦੌਰਾਨ ਇਹ ਲੋਕ ਇਹ ਵੀ ਕਹਿ ਦੇਣ ਕਿ ਨੱਥੂ ਰਾਮ ਗੋਡਸੇ ਨੂੰ ਮਹਾਤਮਾ ਗਾਂਧੀ ਨੂੰ ਕਿਹਾ ਸੀਗਾ ਵੀ ਮੈਂ ਫਲਾਣੇ ਮੰਦਿਰ ਜਾਣਾ, ਉੱਥੇ ਆ ਕੇ ਮੈਨੂੰ ਗੋਲੀ ਮਾਰਦੀ। ਮਤਲਬ ਕਿ ਕੁਝ ਵੀ ਕਹਿ ਸਕਦੇ, ਕਿਉਂਕਿ ਸਾਧਵੀ ਪ੍ਰਗਿਆ ਵਰਗੇ ਲੋਕ ਨੱਥੂ ਰਾਮ ਗੋਡਸੇ ਨੂੰ ਪੂਜਦੇ ਆ, ਉਹਦਾ ਦਿਨ ਮਨਾਉਂਦੇ ਆ। ਉਹਦੀਆਂ ਵੀਡੀਓ ਵੀ ਕਈ ਆਈਆਂ ਨੇ, ਉਹਦਾ ਉਹੋ ਜਿਹਾ ਪੁਤਲਾ ਬਣਾ ਕੇ ਨਕਲੀ ਪਿਸਤੌਲ ਦੇ ਨਾਲ ਉਹਨੂੰ ਜਿਹੜਾ ਉਹ ਮਹਾਤਮਾ ਗਾਂਧੀ ਨੂੰ ਗੋਲੀ ਮਾਰਦੇ ਆ ਤੇ ਨੱਥੂ ਰਾਮ ਗੋਡਸੇ ਦਾ ਦਿਨ ਮਨਾਉਂਦੇ ਆ। ਵੀਰ ਸਾਵਰਕਰ ਤੋਂ ਬਾਅਦ ਸ਼ਾਇਦ ਨੱਥੂ ਰਾਮ ਗੋਡਸੇ ਅਗਲੇ ਹੀਰੋ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਊਗਾ। ਅੱਜ ਬਹੁਤ ਸਾਰੇ ਲੋਕਾਂ ਨੂੰ ਪਤਾ, ਕਿਉਂਕਿ ਉਹ ਪੀੜ੍ਹੀ ਜਿਉਂਦੀ ਫਿਰਦੀ ਹੈ ਕਿ ਕਹਾਣੀ ਕੀ ਆ। ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹ ਜਿਉਂਦੀ ਫਿਰਦੀ ਹੈ। ਜਦੋਂ ਇਤਿਹਾਸ ਹੀ ਬਦਲ ਦਿੱਤਾ ਕੁਝ ਪੀੜ੍ਹੀਆਂ ਤੋਂ ਬਾਅਦ, ਵਾਕਿਆ ਹੀ ਇਹ ਹੋਊਗਾ ਕਿ ਇਹ ਲੋਕ ਜਿਹੜੇ ਫਰੀडम ਫਾਈਟਰ ਸੀਗੇ ਉਹਨਾਂ ਨੇ ਕੱਖ ਨਹੀਂ ਕੀਤਾ ਸੀ, ਵੀਰ ਸਾਵਰਕਰ ਨੇ ਸਾਰਾ ਕੁਝ ਕੀਤਾ। ਜੇ ਉਹ ਮਾਫੀ ਨਾ ਮੰਗਦਾ ਤੇ ਗੋਰਿਆਂ ਨੇ ਕਿੱਥੋਂ ਉੱਥੋਂ ਜਾਣਾ ਸੀਗਾ ਜੀ। ਬ੍ਰਿਟਿਸ਼ ਸਾਮਰਾਜ ਉਸੇ ਤਰੀਕੇ ਦੇ ਨਾਲ ਚੱਲਦਾ ਰਹਿਣਾ ਸੀਗਾ। ਇੱਕ ਦਿਨ ਕਿਸੇ ਨੇ ਟਿੱਪਣੀ ਕੀਤੀ ਸੀ, ਟਿੱਪਣੀ ਬੜੀ ਸਹੀ ਸੀ ਕਿ ਜੇ ਕਿਤੇ ਉਸ ਵੇਲੇ ਗੋਦੀ ਮੀਡੀਆ ਹੁੰਦਾ, ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਤੋਂ ਪੈਸੇ ਲੈ ਕੇ ਇਹ ਗੱਲ ਸਹੀ ਠਹਿਰਾ ਦੇਣੀ ਸੀ ਕਿ ਗੁਲਾਮੀ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਐਵੇਂ ਆਜ਼ਾਦੀ ਦੇ ਵਾਸਤੇ ਲੜਨ ਦੀ ਲੋੜ ਨਹੀਂ। ਬਿਲਕੁਲ, ਬੜੀ ਸਹੀ ਟਿੱਪਣੀ ਸੀਗੀ। ਅੱਗੇ ਗੱਲ ਕਰਦੇ ਆ ਨਵਜੋਤ ਸਿੱਧੂ ਦੀ। ਹਾਈ ਕਮਾਂਡ ਤੋਂ ਝੜ ਝੰਬ ਕਰਾ ਕੇ ਹੁਣ ਨਰਮ ਜਿਹਾ ਫਿਰਦਾ। ਦੇਖੋ ਉਹ ਸਿਆਣੇ ਕਹਿੰਦੇ ਨੇ ਕਿ ਘੱਟ ਬੋਲੋ, ਜਿੰਨੀ ਲੋੜ ਹੈ ਓਨਾ ਬੋਲੋ, ਜਾਂ ਸਿਆਣੇ ਇਹ ਵੀ ਕਹਿੰਦੇ ਆ ਕਿ ਪਹਿਲਾਂ ਤੋਲੋ ਫਿਰ ਬੋਲੋ, ਕਿਉਂਕਿ ਜਦੋਂ ਤੁਸੀਂ ਬੋਲ ਦਿੱਤਾ ਫਿਰ ਉਹਨੂੰ ਤੁਸੀਂ ਤੋਲ ਨਹੀਂ ਸਕਦੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜੋ ਉਹਨਾਂ ਦੀ ਪੋਜੀਸ਼ਨ ਅੱਜ ਤੋਂ ਕੁਝ ਮਹੀਨੇ ਪਹਿਲਾਂ ਸੀ, ਜਦੋਂ ਉਹਨਾਂ ਨੇ ਵੱਖ-ਵੱਖ ਮੁੱਦਿਆਂ ਨੂੰ ਉਠਾਇਆ, ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਉਹ ਪੋਜੀਸ਼ਨ ਨਹੀਂ ਹੈਗੀ। ਉਹਨਾਂ ਨੇ ਆਪ ਹੀ ਆਪਣੀ ਕਹਾਣੀ ਖਰਾਬ ਸਾਰੀ ਕਰ ਲਈ। ਕੱਲ 14 ਤਰੀਕ ਸੀ, ਕੱਲ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਕਿ ਅੱਜ 6 ਸਾਲ ਹੋ ਗਏ ਆ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਨੂੰ ਵਾਪਰਿਆ ਹੋਇਆ, ਤੇ ਇਹਦੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਮੈਂ ਟਵੀਟ ਫਰੋਲਿਆ, ਉਹਨਾਂ ਦੇ ਜਿਹੜੇ ਪੇਜ ਨੇ ਉਹ ਫਰੋਲੇ, ਕਿਸੇ ਜਗ੍ਹਾ ਦੇ ਉੱਤੇ ਇਸ ਚੀਜ਼ ਦਾ ਕੋਈ ਜ਼ਿਕਰ ਨਹੀਂ ਗਾ ਕਿ ਉਹ ਵੀ ਭੁੱਲ ਭੁਲਾ ਗਏ। ਪ੍ਰਧਾਨਗੀ ਲੈਣ ਤੋਂ ਬਾਅਦ ਉਹ ਹੋਰ ਹੀ ਪਾਸੇ ਤੁਰ ਪਏ। ਪ੍ਰਧਾਨਗੀ ਮਿਲ ਗਈ ਸੀ, ਪ੍ਰਧਾਨਗੀ ਕਰਕੇ ਦੱਸ ਦੇ। ਜਦੋਂ ਅਹੁਦਾ ਮਿਲ ਗਿਆ ਸੀ ਪਾਵਰ ਮਿਨਿਸਟਰੀ ਦਾ, ਪਾਵਰ ਮਿਨਿਸਟਰੀ ਚਲਾ ਕੇ ਦੱਸ ਦੇ। ਭਗੌੜੇ ਹੋ ਕੇ ਘਰੇ ਬਹਿ ਗਏ, ਮੌਨ ਧਾਰ ਲਿਆ। ਪ੍ਰਧਾਨਗੀ ਮਿਲ ਗਈ, ਉਹ ਚਲੇ ਗਏ ਉੱਤਰ ਪ੍ਰਦੇਸ਼, ਉੱਥੇ ਜਾ ਕੇ ਮੌਨ ਧਾਰ ਲਿਆ। ਰਸਤੇ ਦੇ ਵਿੱਚ ਜੋ ਗਾਲਾਂ ਗੂਲਾਂ ਕੱਢੀਆਂ ਉਹ ਸੈਪਰੇਟਲੀ ਸੀ। ਜਿਸ ਦਿਨ ਮੁੱਖ ਮੰਤਰੀ ਬਣਨਾ ਸੀ, ਜੋ ਕਿਰਕਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਅਹੁਦੇ ਦੀ ਤੇ ਆਪਣੀ ਕਰਵਾਈ ਆ, ਇਹੋ ਜੀ ਮਿਸਾਲ ਘੱਟ ਮਿਲਦੀ ਆ। ਉਹ ਸੁਨੀਲ ਜਾਖੜ ਹੋਰਾਂ ਦੇ ਵਿਰੋਧ 'ਚ ਵੀ ਖੜੇ ਹੋ ਗਏ, ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਰੋਧ 'ਚ ਵੀ ਖੜੇ ਹੋ ਗਏ, ਉਹ ਚਰਨਜੀਤ ਸਿੰਘ ਚੰਨੀ ਹੋਰੀ ਬਣ ਗਏ ਜੇ ਹਾਈ ਕਮਾਂਡ ਨੇ ਬਣਾਤਾ। ਇੱਕ ਦਿਨ ਉਹਨਾਂ ਨੂੰ ਉਹ ਢਾਬੇ ਤੋਂ ਚਾਹ ਚੂ ਪਿਆ ਲਿਆਏ, ਅਗਲੇ ਦਿਨ ਚੰਨੀ ਦੇ ਵਿਰੋਧ ਦੇ ਵਿੱਚ ਐਸੇ ਖੜੇ ਹੋਏ ਕਿ ਉਹਦੇ ਮੁੰਡੇ ਦੇ ਵਿਆਹ ਦੇ ਉੱਤੇ ਵੀ ਨਹੀਂ ਗਏ।
ਕੋਈ ਬੰਦਾ ਪਸੰਦ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਦੇ ਵਿੱਚ। ਮੈਂ ਉਹ ਤੋਂ ਬਿਨਾਂ ਹੋਰ ਕੁਝ ਨਹੀਂ ਉਹਨਾਂ ਨੂੰ ਆਉਂਦਾ। ਹੁਣ ਜਦੋਂ ਤੁਹਾਨੂੰ ਪਾਰਟੀ ਦੀ ਪ੍ਰਧਾਨਗੀ ਮਿਲ ਗਈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੁੱਖ ਮੰਤਰੀ ਦਾ ਅਹੁਦਾ ਤੁਹਾਨੂੰ ਨਹੀਂ ਮਿਲ ਸਕਦਾ। ਤੁਸੀਂ ਓਪਨਲੀ ਟਰਾਲੀ ਤੇ ਚੜ ਕੇ ਇਹ ਗੱਲ ਕਹਿ ਰਹੇ ਹੋ ਕਿ ਇਹ ਕਾਹਦੀ ਸਕਸੈਸ ਹੈ। ਜੇ ਭਗਵੰਤ ਸਿੰਘ ਸਿੱਧੂ ਦੇ ਮੁੰਡੇ ਨੂੰ ਕਿਤੇ ਮੁੱਖ ਮੰਤਰੀ ਬਣਾਇਆ ਹੁੰਦਾ ਤੇ ਫਿਰ ਦੇਖਦੇ ਸਕਸੈਸ ਕੀ ਸੀ। ਸਿੱਧੂ ਸਾਹਿਬ ਜੋ ਪ੍ਰਧਾਨ ਬਣ ਕੇ ਚੰਨ ਚਾੜ ਤੇ ਉਹੋ ਜਿਹੇ ਮੁੱਖ ਮੰਤਰੀ ਬਣ ਕੇ ਮੇਰਾ ਖਿਆਲ ਉਹਨਾਂ ਨੇ ਚੰਨ ਚਾੜ ਦੇਣੇ ਸੀਗੇ, ਕਿਉਂਕਿ ਬੜਬੋਲਾਪਨ ਕਰਨਾ ਕੱਖ ਨਹੀਂ, ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹਿੱਸੇ ਆਉਂਦਾ। ਹੁਣ ਫੇਰ ਗਏ ਹਾਈ ਕਮਾਂਡ ਦੇ ਕੋਲੇ, ਜਿੱਥੇ ਪੇਚ ਅੜਿਆ ਹੋਇਆ ਇੱਕ ਗੱਲ ਤੇ ਅੜਿਆ। ਹਾਈ ਕਮਾਂਡ ਕਹਿੰਦੀ ਅਸਤੀਫਾ ਅਸੀਂ ਥੋੜੀ ਮੰਗਿਆ, ਅਸਤੀਫਾ ਤੁਸੀਂ ਦਿੱਤਾ। ਟਵੀਟ ਕੀਤਾ ਅਸਤੀਫਾ ਟਵਿੱਟਰ ਦੇ ਉੱਤੇ। ਟਵਿੱਟਰ ਤੇ ਇਹ ਗੱਲ ਲਿਖ ਦਿਓ ਕਿ ਮੈਂ ਆਪਣਾ ਅਸਤੀਫਾ ਵਾਪਸ ਲੈ ਲਿਆ, ਮੇਰੀ ਹਾਈ ਕਮਾਂਡ ਦੇ ਨਾਲ ਗੱਲਬਾਤ ਹੋ ਗਈ। ਹੁਣ ਨਵਜੋਤ ਸਿੰਘ ਸਿੱਧੂ ਇਸ ਗੱਲ ਦੇ ਉੱਤੇ ਅੜੇ ਹੋਇਆ, ਨਹੀਂ ਹਾਈ ਕਮਾਂਡ ਆਖੇ ਕਿ ਅਸੀਂ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਰਿਜੈਕਟ ਕਰਦੇ ਹਾਂ। ਜਦੋਂ ਹਾਈ ਕਮਾਂਡ ਨੇ ਅਸਤੀਫਾ ਲਿਆ ਹੀ ਨਹੀਂ ਤੇ ਉਹ ਇੰਨੀ ਗੱਲ ਕਿਉਂ ਲਿਖਣ? ਕਹਾਣੀ ਇੱਥੇ ਜਿਹੜੀ ਉਹ ਖੜੀ ਆ। ਅਜੇ ਮੁਲਾਕਾਤ ਤਾਂ ਹੋਈ ਆ ਤੇ ਫੂਕ ਵੀ ਨਿਕਲੀ ਹੋਈ ਆ। ਬਾਹਰ ਆ ਕੇ ਜਿਹੜੀ ਗੱਲ ਕਹੀ ਆ ਉਹਨਾਂ ਨੇ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਿयंका ਗਾਂਧੀ ਵਾਡਰਾ ਤੇ ਰਾਹੁਲ ਗਾਂਧੀ ਹੋਰਾਂ ਦੇ ਉੱਤੇ ਮੈਨੂੰ ਪੂਰਾ ਭਰੋਸਾ ਹੈ। ਜੇ ਭਰੋਸਾ ਸੀ ਤੇ ਫਿਰ ਬਈ ਅਸਤੀਫਾ ਕਾਹਦੇ ਲਈ ਦੇ ਦਿੱਤਾ ਮਿੰਟ ਦੇ ਵਿੱਚ? ਇਹੀ ਗੱਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਿयंका ਗਾਂਧੀ ਵਾਡਰਾ ਤੇ ਰਾਹੁਲ ਗਾਂਧੀ ਹੋਰਾਂ ਦੇ ਕੋਲੇ ਜਾ ਕੇ ਕਹਿ ਦਿੰਦੇ ਤੇ ਏਡੀ ਤੋਏ ਨਾ ਕਰਾਉਂਦੇ। ਇਸ ਮੀਟਿੰਗ ਤੋਂ ਬਾਅਦ ਹੁਣ ਇੰਨੇ ਕੁ ਸੰਕੇਤ ਮਿਲੇ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਪਰ ਗੱਲ ਇੱਕੋ ਜਗ੍ਹਾ ਉੱਤੇ ਅੜੀ ਹੈ ਜਿਹੜੀ ਮੈਂ ਤੁਹਾਨੂੰ ਆਖੀ ਹੈ ਕਿ ਇਹਦਾ ਹੁਣ ਐਲਾਨ ਕੌਣ ਕਰੇ? ਨਵਜੋਤ ਸਿੰਘ ਸਿੱਧੂ ਹੋਰੀ ਐਲਾਨ ਕਰਦੇ ਆ ਤੇ ਉਹਦੇ ਨਾਲ ਕਿਰਕਰੀ ਉਹਨਾਂ ਦੀ ਬਿਨਾਂ ਕਿਸੇ ਸ਼ੱਕ ਦੇ ਹੋਣੀ ਹੈ। ਜਿਹੜੇ ਟਵਿੱਟਰ ਦੇ ਉੱਤੇ ਅਸਤੀਫਾ ਦਿੰਦੇ ਸੀ ਕੀ ਉਹ ਮਸਲੇ ਹੱਲ ਹੋ ਗਏ? ਤੁਹਾਡੀ ਕਹੇ ਦੇ ਉੱਤੇ ਡੀਜੀਪੀ ਲਾਤਾ, ਤੁਹਾਡੇ ਕਹੇ ਦੇ ਉੱਤੇ ਐਡਵੋਕੇਟ ਜਨਰਲ ਬਦਲ ਦਿੱਤਾ? ਨਹੀਂ ਬਦਲਿਆ। ਅਗਲਿਆਂ ਨੇ ਇਸ ਕਰਕੇ ਨਹੀਂ ਬਦਲਿਆ ਕਿ ਤੁਸੀਂ ਬਲੈਕਮੇਲਿੰਗ ਤੇ ਉੱਤੇ ਉਤਰ ਆਏ ਹੋ। ਅਸਤੀਫੇ ਦੀ ਬਲੈਕਮੇਲਿੰਗ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਕੁਝ ਤੁਸੀਂ ਕਰਕੇ ਤਾਂ ਦਿਖਾਓ, ਪਤਾ ਲੱਗੇ ਕਿ ਤੁਹਾਡੇ ਵਿੱਚ ਕੈਪੇਬਿਲਿਟੀ ਹੈਗੀ ਆ, ਤੁਸੀਂ ਕੁਝ ਕਰ ਸਕਦੇ ਹੋ। ਕਰਨਾ ਕਤਰਨਾ ਜਿਹੜਾ ਉਹ ਕੱਖ ਨਹੀਂ, ਸਿਰਫ ਰੋਜ਼ ਸ਼ੇਰ ਸੁਣਾ ਕੇ। ਕੱਲ ਪਰਸੋਂ ਤਾਂ ਜਿਹੜਾ ਸਲਾਹਕਾਰ ਇੱਕ ਰੱਖੇ ਆ ਉਹਨੂੰ ਨਾਲ ਬਿਠਾ ਲਿਆ ਤੇ ਉਹ ਸਵਾਲ ਕਰ ਰਿਹਾ ਸੀਗਾ, ਜਿਹੜੀ ਵੀਡੀਓ ਪਾਤੀ। ਇਦਾਂ ਦੀਆਂ ਵੀਡੀਓਜ਼ ਤਾਂ ਨਵਜੋਤ ਸਿੰਘ ਸਿੱਧੂ ਜੀ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਪਾਉਂਦੇ ਆ। ਉਹ ਥੋੜੀ ਕਿਸੇ ਨੂੰ ਇੰਟਰਵਿਊ ਦਿੰਦੇ, ਉਹ ਇੰਟਰਵਿਊ ਕਰਤਾ ਆਪਣਾ ਇੱਕ ਚੁਣ ਲੈਂਦੇ ਆ। ਫਿਰ ਉਹ ਪੁੱਛਦਾ ਵੀ ਪ੍ਰਧਾਨ ਮੰਤਰੀ ਜੀ ਤੁਸੀਂ ਅੰਬ ਚੂਪ ਕੇ ਖਾਂਦੇ ਹੋ ਕਿ ਕੱਟ ਕੇ ਖਾਂਦੇ ਹੋ? ਇਹੋ ਜਿਹੀ ਇੰਟਰਵਿਊ ਹੋਈ ਸੀਗੀ। ਪੱਤਰਕਾਰਾਂ ਤੋਂ ਡਰ ਕਿਉਂ ਲੱਗ ਰਿਹਾ? ਪੱਤਰਕਾਰਾਂ ਦੇ ਸਾਹਮਣੇ ਆ ਕੇ ਉਹਨਾਂ ਦੇ ਸਵਾਲ ਤਾਂ ਸੁਣ ਲਓ। ਤੁਸੀਂ ਤਾਂ ਸਵਾਲ ਵੀ ਨਹੀਂ ਸੁਣਦੇ। ਜਵਾਬ ਤਾਂ ਸਵਾਲ ਸੁਣ ਕੇ ਦਿੱਤਾ ਜਾਂਦਾ ਨਾ। ਤੁਸੀਂ ਹੁਣ ਮੈਨੂੰ ਸਵਾਲ ਕਰ ਰਹੇ ਹੋ, ਉਨੀ ਦੇਰ ਤੱਕ ਤੁਸੀਂ ਚੁੱਪ ਹੋ, ਉਹ ਬੈਠੇ ਹੋ, ਜਿੰਨੀ ਦੇਰ ਤੱਕ ਮੇਰਾ ਜਵਾਬ ਨਹੀਂ ਖਤਮ ਹੋ ਗਿਆ ਉਦੋਂ ਬਾਅਦ ਤੁਸੀਂ ਅਗਲਾ ਸਵਾਲ ਜਿਹੜਾ ਉਹ ਕਰ ਦਿੱਤਾ। ਇਹ ਤਾਂ ਤਰੀਕਾ ਹੁੰਦਾ ਨਾ। ਉਹ ਤਾਂ ਕਿਸੇ ਦਾ ਸਵਾਲ ਹੀ ਨਹੀਂ ਸੁਣਦੇ। ਜੇ ਸਵਾਲ ਸੁਣਦੇ ਹੁੰਦੇ ਤੇ ਸ਼ਾਇਦ ਇੱਥੋਂ ਤੱਕ ਕਹਾਣੀ ਨਾ ਆਉਂਦੀ। ਲੋਕ ਉਹਨਾਂ ਨੂੰ ਬਹੁਤ ਚੰਗੇ ਸਲਾਹਾਂ ਦਿੰਦੇ ਰਹੇ ਕਿ ਸਿੱਧੂ ਸਾਹਿਬ ਏਦਾਂ ਚੱਲ ਕੇ ਨਹੀਂ ਸਰਨਾ, ਏਦਾਂ ਤੁਸੀਂ ਕੁਝ ਬਦਲ ਨਹੀਂ ਸਕਦੇ। ਪਰ ਹੁਣ ਉਹ ਅੜੇ ਹੋਏ ਨੇ। ਅਸਤੀਫਾ ਸ਼ਾਇਦ ਹਾਈ ਕਮਾਂਡ ਦੇ ਕੋਲੇ ਪਿਆ ਰਹੂਗਾ। ਜਿੱਦਣ ਟੀਮ ਕਰਨਗੇ ਉਦੋਂ ਉਹਨੂੰ ਮਨਜ਼ੂਰ ਕਰ ਲੈਣਗੇ। ਬਿਲਕੁਲ, ਕੁਛ ਤੇ ਹੋ ਕੇ ਰਹੂਗਾ। ਅੱਗੇ ਗੱਲ ਕਰਦੇ ਹਾਂ, ਕੱਪੜਿਆਂ ਦੀ ਗੱਲ ਹਰੇਕ ਵਾਰੀ ਜ਼ਰੂਰ ਹੁੰਦੀ ਆ ਵੀ ਕੱਪੜੇ ਤੇ ਕਪੜਾ ਆ। 2016 ਦੇ ਵਿੱਚ ਜਿਹੜੇ ਸੋਲਰ ਦੇ ਸਮਝੌਤੇ ਹੋਏ ਸੀ ਉਹਨਾਂ ਦੇ ਵਿੱਚ ਵੀ ਕਪੜਾ ਸਾਹਮਣੇ ਆਇਆ। ਦੇਖੋ ਜੀ, ਮੈਂ ਫਿਰ ਯਾਦ ਕਰਾਦਾ ਕਿ 16 ਦੇ ਵਿੱਚ ਸਰਕਾਰ ਗੱਠਜੋੜ ਦੀ ਸੀ ਅਕਾਲੀ ਭਾਜਪਾ ਦੀ। ਇਹਦੇ ਵਿੱਚ ਦੋ ਟਾਈਪ ਦੇ ਸਮਝੌਤੇ ਹੋਏ ਸੀ। ਇੱਕ ਜਿਹੜੀ ਫੋਟੋ ਬੜੀ ਫੇਮਸ ਹੋਈ ਸੀਗੀ ਕੁਝ ਸਮਾਂ ਪਹਿਲਾਂ, ਜਿਹੜੀ ਅਕਾਲੀ ਆਗੂ ਅਡਾਨੀ ਗਰੁੱਪ ਦੇ ਉਦਘਾਟਨ ਕਰ ਰਹੇ ਸੀ, ਉਹ ਸੋਲਰ ਦਾ ਉਦਘਾਟਨ ਹੀ ਸੀਗਾ। ਜਿਹੜੀਆਂ ਉਹਨੂੰ ਜਗ੍ਹਾ ਦਿੱਤੀਆਂ ਗਈਆਂ ਸੀ। ਕੁਝ ਲੋਕ ਇਹ ਸੋਚਦੇ ਸੀਗੇ ਕਿ ਇਹ ਜਿਹੜਾ ਸਾਈਲੋ ਬਣਾਇਆ ਉਹਨੇ ਡਗਰੂ ਪਿੰਡ ਦੇ ਵਿੱਚ, ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ, ਉਹਦੀ ਆ। ਨਹੀਂ, ਉਹਦੀ ਨਹੀਂ ਸੀਗੀ, ਇਹ ਸੋਲਰ ਦੀ ਫੋਟੋ ਸੀਗੀ। ਪੰਜਾਬ ਦੇ ਵਿੱਚ 2 ਦਰਜਨ ਸੋਲਰ ਪ੍ਰੋਜੈਕਟਾਂ ਦੇ ਵੱਲੋਂ ਪਾਵਰਕਾਮ ਨੂੰ ਵਿੱਤੀ ਰਗੜਾ ਲਾਇਆ ਜਾ ਰਿਹਾ ਸੀਗਾ, ਜਿਹਦੇ ਵਿੱਚ ਅਡਾਨੀ ਗਰੁੱਪ ਸਭ ਤੋਂ ਮੂਹਰੇ ਹੈ। ਪਾਵਰਕਾਮ ਨੇ ਹੁਣ ਚੈਕਿੰਗ ਕਰਕੇ ਸੋਲਰ ਫਰਾਡ ਬੇਪਰਦ ਕੀਤਾ। ਇਹਦੇ ਵਿੱਚ ਬੜੀ ਇੰਟਰਸਟਿੰਗਲੀ ਗੱਲ ਇਹ ਵੇਖਣ ਵਾਲੀ ਹੈ ਕਿ ਪਾਵਰਕਾਮ ਨੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਇੱਕ ਸੋਲਰ ਪ੍ਰੋਜੈਕਟ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰ ਦਿੱਤਾ, ਜਦੋਂ ਕਿ ਅਡਾਨੀ ਗਰੁੱਪ ਖਿਲਾਫ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਤੋਂ ਪਾਵਰਕਾਮ ਨੇ ਪਾਸਾ ਵੱਟ ਲਿਆ। ਜਿਹੜਾ ਰਗੜਾ ਅਡਾਨੀ ਲਾ ਰਿਹਾ ਉਹਨੂੰ ਨਹੀਂ ਕੁਝ ਵੀ ਕੀਤਾ। ਜਿਹੜੇ ਦੂਜੇ ਪ੍ਰਾਈਵੇਟ ਕੰਪਨੀਆਂ ਲਾ ਰਹੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਦੀ ਉਹ ਸਖਤੀ ਕਰ ਦਿੱਤੀ। ਇਹ ਸੋਲਰ ਪ੍ਰੋਜੈਕਟ ਦੇ ਵੱਲੋਂ ਪਾਵਰਕਾਮ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ।
ਪੰਜਾਬ ਦੇ ਵਿੱਚ 90 ਸੋਲਰ ਪ੍ਰੋਜੈਕਟ ਚੱਲ ਰਹੇ ਆ, ਜਿਹਦੇ ਨਾਲ ਪਾਵਰਕਾਮ ਦੇ ਕਰੀਬ 25 ਸਾਲਾਂ ਦੇ ਸਮਝੌਤੇ ਕੀਤੇ ਗਏ ਆ। ਪਾਵਰਕਾਮ ਦੇ ਵੱਲੋਂ ਇਨਫੋਰਸਮੈਂਟ ਵਿੰਗ ਤੇ ਟੈਕਨੀਕਲ ਆਡਿਟ ਦੀ ਸਾਂਝੀ ਟੀਮ ਨੇ ਇਹ ਸਾਰੇ ਸੋਲਰ ਪ੍ਰੋਜੈਕਟਾਂ ਦੀ ਚੈਕਿੰਗ ਕਰਾਈ। ਸੋਲਰ ਪ੍ਰੋਜੈਕਟਾਂ ਨੂੰ ਜਿਹੜਾ ਲੋਡ ਸਮਰੱਥਾ ਤੋਂ 5% ਵੱਧ ਦੀ ਲੋਡ ਸਮਰੱਥਾ ਦੀ ਛੋਟ ਦਿੱਤੀ ਜਾਂਦੀ ਹੈ। ਪਾਵਰਕਾਮ ਨੇ 25 ਸੋਲਰ ਪ੍ਰੋਜੈਕਟ ਇਸ ਤਰ੍ਹਾਂ ਦੇ ਫੜੇ ਜਿਨ੍ਹਾਂ ਦਾ ਲੋਡ ਨਿਰਧਾਰਤ ਸਮਰੱਥਾ ਤੋਂ ਜ਼ਿਆਦਾ ਸੀ। ਭਾਨੂ ਐਨਰਜੀ ਇਨਫਰਾਸਟ੍ਰਕਚਰ ਪਾਵਰ ਲਿਮਟਿਡ ਤੇ ਭਾਨੂ ਐਨਰਜੀ ਇੰਡਸਟਰੀਅਲ ਡਿਵੈਲਪਮੈਂਟ ਲਿਮਟਿਡ ਦੇ ਮਾਨਸਾ ਡਿਸਟ੍ਰਿਕਟ ਦੇ ਪਿੰਡ ਮੀਰਪੁਰ ਕਲਾਂ ਦੇ ਵਿੱਚ 15 ਮੈਗਾਵਾਟ ਦੇ 2 ਸੋਲਰ ਪ੍ਰੋਜੈਕਟ ਲੱਗੇ ਆ। ਦੋਵੇਂ ਪਲਾਂਟਾਂ ਦੀ ਸਮਰੱਥਾ 7% ਵੱਧ ਲੋਡ ਫੜਿਆ ਗਿਆ, ਜਿਹਦੇ ਚੋਂ 5% ਤੱਕ ਦੇ ਵਾਧੇ ਦੀ ਛੋਟ ਸੀ। ਪਾਵਰਕਾਮ ਨੇ ਇੱਕ ਕੰਪਨੀ ਦੇ ਨਾਲ ਇਹਦੇ ਨਾਲ ਸਮਝੌਤਾ ਕੀਤਾ ਸੀਗਾ ਕਿ ਬਿਜਲੀ ਖਰੀਦ ਸਮਝੌਤਾ 22 ਸਤੰਬਰ ਨੂੰ ਰੱਦ ਕਰ ਦਿੱਤਾ ਗਿਆ। ਇਹਦੇ ਮਗਰੋਂ ਕੰਪਨੀ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਪਟੀਸ਼ਨ ਪਾਤੀ ਤੇ ਕਮਿਸ਼ਨ ਨੇ ਕੰਪਨੀ ਨੂੰ ਸਟੇ ਦਿੱਤੀ। ਪਾਵਰਕਾਮ ਦਾ ਕੰਪਨੀ ਦੇ ਨਾਲ 8 ਰੁਪਏ 52 ਪੈਸੇ ਤੇ 8 ਰੁਪਏ 63 ਪੈਸੇ ਪਰ ਯੂਨਿਟ ਬਿਜਲੀ ਖਰੀਦ ਸਮਝੌਤਾ ਹੋਇਆ। ਇਹ ਫਰਾਡ ਹੈ। ਜਿਹੜੀ ਬਿਜਲੀ ਤੁਹਾਨੂੰ ਸੋਲਰ ਕੰਪਨੀਆਂ ਬਾਹਰ 2.5 ਰੁਪਏ ਤੇ ਪੌਣੇ 3 ਰੁਪਏ ਦੇ ਰਹੀਆਂ ਨੇ, ਉਹ ਬਿਜਲੀ ਤੁਸੀਂ 8 ਰੁਪਏ 52 ਪੈਸੇ ਤੇ 8 ਰੁਪਏ 63 ਪੈਸੇ ਖਰੀਦ ਰਹੇ ਹੋ। ਸਮਝੌਤਾ ਕਿੰਨੇ ਚਿਰ ਦਾ ਕੀਤਾ ਜੀ? 25 ਸਾਲਾਂ ਦਾ। ਅਡਾਨੀ ਗਰੁੱਪ ਦੇ 2 ਸੋਲਰ ਪਾਵਰ ਪ੍ਰੋਜੈਕਟ ਨੇ, ਇਹਨਾਂ ਨੂੰ ਬਖਸ਼ਤਾ। ਇਹਨਾਂ ਦੀ ਸਮਰੱਥਾ 17 ਤੇ 11% ਵੱਧ ਲੋਡ ਸੀ, ਜਿਹਦੇ ਵਿੱਚ 5% ਦੀ ਛੋਟ ਵੀ ਸ਼ਾਮਲ ਸੀ। ਅਡਾਨੀ ਗਰੁੱਪ ਦੇ ਵੱਲੋਂ ਬਠਿੰਡਾ ਦੇ ਪਿੰਡ ਸਰਦਾਰਗੜ੍ਹ ਤੇ ਚੁੱਗੇ ਕਲਾਂ ਦੇ ਵਿੱਚ 50 ਮੈਗਾਵਾਟ ਦੇ 2 ਸੋਲਰ ਪ੍ਰੋਜੈਕਟ ਲਾਏ ਹੋਏ ਆ। ਇਹਨਾਂ ਦਾ ਉਦਘਾਟਨ ਉਦੋਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 8 ਨਵੰਬਰ 2016 ਨੂੰ ਕੀਤਾ ਸੀ। ਚੁੱਗੇ ਕਲਾਂ ਸੋਲਰ ਪਲਾਂਟ ਦੀ ਸਥਾਪਿਤ ਸਮਰੱਥਾ 50 ਦੀ ਥਾਂ 55 ਮੈਗਾਵਾਟ ਫੜੀ ਗਈ ਹੈ, ਜਿਹੜੀ 11% ਵੱਧ ਹੈ। ਅਡਾਨੀ ਗਰੁੱਪ ਦੇ ਨਾਲ 12 ਜਨਵਰੀ 16 ਦੇ ਵਿੱਚ 5 ਰੁਪਏ 80 ਪੈਸੇ ਤੇ 5 ਰੁਪਏ 95 ਪੈਸੇ ਪਰ ਯੂਨਿਟ ਬਿਜਲੀ ਖਰੀਦ ਦਾ ਸਮਝੌਤਾ ਕੀਤਾ ਗਿਆ ਸੀ। 5 ਵਰ੍ਹਿਆਂ ਤੋਂ ਸਮਰੱਥਾ ਵਧਾ ਕੇ ਇਸ ਕੰਪਨੀ ਨੇ ਪਾਵਰਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਤਾ। ਪਾਵਰਕਾਮ ਨੇ 20 ਅਕਤੂਬਰ ਤੱਕ ਇਸ ਕੰਪਨੀ ਨੂੰ ਵਾਧੂ ਪਲੇਟਾਂ ਉਤਾਰਨ ਦਾ ਸਮਾਂ ਦਿੱਤਾ ਹੈ। ਇੱਥੇ ਸਮਾਂ ਦਿੱਤਾ। ਇਹਨਾਂ ਦੋਵੇਂ ਸੋਲਰ ਪ੍ਰੋਜੈਕਟਾਂ ਦੇ ਵਿੱਚ ਹਜ਼ਾਰਾਂ ਪਲੇਟਾਂ ਗੈਰ ਕਾਨੂੰਨੀ ਤੌਰ ਦੇ ਉੱਤੇ ਲੱਗੀਆਂ ਨੇ, ਜਿਨ੍ਹਾਂ ਨੂੰ ਹੁਣ ਲਾਹੇ ਜਾਣ ਦਾ ਕੰਮ ਚੱਲ ਰਿਹਾ ਤੇ ਬਾਕੀ ਸੋਲਰ ਪ੍ਰੋਜੈਕਟਾਂ ਦੀ ਸਮਰੱਥਾ ਦਾ ਵੀ ਜ਼ਿਆਦਾ ਲੋਡ ਜਿਹੜਾ ਉਹ ਫੜਿਆ ਗਿਆ। ਤੁਸੀਂ ਦੇਖੋ ਕਿੱਥੋਂ ਕਿਵੇਂ ਇਹਨਾਂ ਲੋਕਾਂ ਨੇ ਕਾਰਪੋਰੇਟਾਂ ਨੂੰ ਲਿਆ ਕੇ ਉੱਥੇ ਜਿਹੜਾ ਜੀ ਉਹ ਲਾਇਆ। ਪਿਛਲੀ ਸਰਕਾਰ ਨੇ ਉਦੋਂ ਮੈਨੂੰ ਯਾਦ ਹੈ ਤਾਰਾਂ ਪੈਂਦੀਆਂ ਸੀਗੀਆਂ ਪਾਈਪਾਂ ਥੱਲੇ, ਜਿਹੜੀਆਂ ਅੰਡਰਗਰਾਉਂਡ ਜਾਣੀਆਂ ਸੀ। 2 ਤਾਰਾਂ ਪੈਣੀਆਂ ਸੀਗੀਆਂ ਕੰਪਨੀ ਦੀਆਂ, ਵੱਡੀ ਕੰਪਨੀ ਜਿਹਨਾਂ 2 ਦੇ ਨਾਮ ਆਉਂਦੇ ਉਹਨਾਂ ਚੋਂ ਇੱਕ। ਇਹ ਆਖਿਆ ਗਿਆ ਉਹਨਾਂ ਨੂੰ ਵੀ ਤੁਸੀਂ ਏਦਾਂ ਕਰੋ, ਪਾਈਪ ਥੋੜੀ ਵੱਡੀ ਕਰ ਲਓ, 2 ਤਾਰਾਂ ਪਾਉਣੀਆਂ ਤੁਸੀਂ 3 ਪਾ ਲਓ, ਇੱਕ ਸਾਡੀ ਪਾ ਦਿਓ ਵਿੱਚ ਨਾਲ ਮੁਫਤ। ਉਹ ਇਹਨਾਂ ਨੇ ਆਪਣੀ ਕੰਪਨੀ ਦੀ ਪਵਾ ਲਈ, ਜਿਹੜੀ ਕੇਬਲ ਵਾਲੀ। ਅੱਜ ਥਾਂ ਦੇ ਉੱਤੇ ਇਹਦੀ ਹੇਠਾਂ ਜ਼ਮੀਨ ਦੋਜ਼ ਆਉਂਦੀ ਹੈ। ਹੁਣ ਕੌਣ ਜ਼ਮੀਨ ਪੁੱਟੇ, ਕੌਣ ਪਾਈਪਾਂ ਕਢਾਵੇ? ਇੱਕ ਤਾਰ ਮੁਫਤੀ ਪੈ ਗਈ ਉਹਨੂੰ। ਉਹਦੇ ਵਿੱਚ ਇੱਕ ਤਾਂ ਲਾਹਾ ਇਹ ਦੇ ਦਿੱਤਾ ਗਿਆ ਵੀ ਉਹਦੀ 2 ਤਾਰਾਂ ਦੀ ਪਰਮਿਸ਼ਨ ਸੀ, ਉਹਨੇ 3 ਪਾ ਲਈਆਂ ਆਪਣੀਆਂ। ਸੈਕੰਡ ਇਹ ਕੀਤਾ ਗਿਆ ਕਿ ਜਿਹੜਾ ਕੰਟਰੈਕਟ ਸੀਗਾ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਜਿਹੜੀ ਸੜਕੋਂ ਪੁੱਟਣਗੇ, ਗਲੀਆਂ ਪੁੱਟਣਗੇ, ਉਹਨੂੰ ਰਿਪੇਅਰ ਉਹ ਕਰਾਉਣਗੇ। ਕੰਪਨੀ ਨੂੰ ਇਹ ਕਹਿਤਾ ਰਿਪੇਅਰ ਛੱਡ ਦਿਓ, ਕੋਈ ਲੋੜ ਨਹੀਂ, ਟੁੱਟੀ ਹੈ ਸੜਕ ਟੁੱਟੀ ਰਹਿਣ ਦਿਓ, ਜਦੋਂ ਬਣੂਗੀ ਉਦੋਂ ਇਹਦੇ ਉੱਤੇ ਅਸੀਂ ਲੁੱਕ ਨਾਲ ਪਵਾ ਦਿਆਂਗੇ। ਏਦਾਂ ਉਹਨਾਂ ਨੂੰ ਫਾਇਦਾ ਦੇ ਕੇ ਆਪਣੇ ਫਾਇਦੇ ਕਰਵਾਏ ਗਏ। ਪੰਜਾਬ 'ਚ ਉਹਨੂੰ ਕੌਣ ਪੁੱਛਦਾ ਜੀ? ਉਹ ਰੋਂਦਾ ਰੋਈ ਜਾਵੇ, ਉਹ ਰੁਲਦਾ ਰੁਲੀ ਜਾਵੇ। ਜੀ ਬਿਲਕੁਲ। ਤੇ ਅੱਗੇ ਚਟੋਪਾਧਿਆਏ ਦੀ ਗੱਲ ਕਰਦੇ ਹਾਂ, ਵਿਜੀਲੈਂਸ ਦਾ ਚੀਫ ਹੋਵੇਗਾ। ਦੇਖੋ ਸਿਧਾਰਥ ਚਟੋਪਾਧਿਆਏ ਇਮਾਨਦਾਰ ਆਫੀਸਰ ਨੇ। ਮੈਂ ਇਹਦੇ ਨਾਲ ਲੱਗਵਾ ਇੱਕ ਉਹਨਾਂ ਦੀ ਰਿਪੋਰਟ ਦੇ ਬਾਰੇ ਵੀ ਉਹ ਵੀ ਸਾਂਝਾ ਕਰਦੇ ਹਾਂ ਕਿ ਜਿਹੜੀ ਇਸ ਵੇਲੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਆ। ਬਹੁਤ ਸਾਰੇ ਲੋਕਾਂ ਦੀ ਕਿਉਰਿਓਸਿਟੀ ਆ ਉਹਦੇ ਉੱਤੇ ਕਿ ਕੀ ਬਣਿਆ। ਕੱਲ ਸੁਣਵਾਈ ਫੇਰ ਹੋਈ ਆ ਤੇ ਛੁੱਟੀਆਂ ਆ ਗਈਆਂ, ਹੁਣ 26 ਤਰੀਕ ਫੇਰ ਪਈ ਇਸੇ ਮਹੀਨੇ ਦੀ। ਇਹਦੇ ਵਿੱਚ ਇੱਕ ਟਵਿਸਟ ਆਇਆ, ਨਵਾਂ ਟਵਿਸਟ ਇਹ ਆ ਕਿ ਜਿਹੜੇ ਸ਼ਸ਼ੀਕਾਂਤ ਬਹੁਤ ਉਹ ਕਹਿੰਦੇ ਸੀ ਕਿ ਡਰੱਗ ਦੇ ਉਹ ਬਹੁਤ ਖਿਲਾਫ ਨੇ, ਡਰੱਗ ਦੇ ਖਿਲਾਫ ਹੋਣ ਕਰਕੇ ਉਹਨਾਂ ਨੂੰ ਬੜਾ ਖਤਰਾ, ਉਹਨਾਂ ਦੀ ਜਾਨ ਨੂੰ ਬਹੁਤ ਖਤਰਾ। ਉਹ ਕਹਿੰਦੇ ਕਿ ਮੈਂ ਇੱਕ ਸਲਿੱਪ ਦਿੱਤੀ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਆਹ ਬੰਦੇ ਜੇਲ੍ਹਾਂ ਦੇ ਵਿੱਚ ਡਰੱਗ ਸਪਲਾਈ ਕਰਦੇ ਆ। ਤੇ ਬਾਦਲ ਸਾਹਿਬ ਉਹ ਕਹਿੰਦੇ ਕਿ ਮੈਨੂੰ ਕਹਿੰਦੇ ਸੀਗੇ ਵੀ ਕਾਕਾ ਏਦਾਂ ਦੀਆਂ ਲਿਸਟਾਂ ਨਹੀਂ ਬਣਾਈ ਦੀਆਂ ਹੁੰਦੀਆਂ, ਲਿਖ ਕੇ ਕਦੀ ਨਹੀਂ ਬਣਾਈ ਦੀਆਂ। ਉਹਨਾਂ ਦਾ ਵਕੀਲ ਪੇਸ਼ ਹੋਇਆ ਇਸ ਮਾਮਲੇ 'ਚ ਕੱਲ, ਤੇ ਵਕੀਲ ਨੇ
ਸ਼ਸ਼ੀਕਾਂਤ ਹੋਰਾਂ ਦੇ ਵੱਲੋਂ ਇਹ ਗੱਲ ਆਖੀ ਆ ਕਿ ਵੀ ਹੋਰ ਕੰਮ ਕਰ ਲਓ, ਕੋਈ ਥੋੜੇ ਆ ਇਹ ਕੋਈ ਏਡੇ ਜ਼ਰੂਰੀ ਥੋੜੇ ਆ ਜਿਹੜੀਆਂ ਤੁਸੀਂ ਰਿਪੋਰਟਾਂ ਖੋਲਣ ਬਹਿ ਗਏ ਆ, ਇਹਨਾਂ ਨੂੰ ਰਹਿਣ ਦਿਓ, ਇਹਨਾਂ ਨੂੰ ਕੋਈ ਪ੍ਰਾਇੋਰਟੀ ਦੇ ਉੱਤੇ ਖੋਲਣ ਦੀ ਲੋੜ ਨਹੀਂ। ਇਹ ਸ਼ਸ਼ੀਕਾਂਤ ਹੋਰਾਂ ਦੇ ਵਕੀਲ ਨੇ ਗੱਲ ਕਹੀ ਆ ਬਾਹਰ ਆ ਕੇ ਹੈਰਾਨੀਜਨਕ ਤਰੀਕੇ ਦੇ ਨਾਲ। ਕਿਹਨੇ ਕਹਾਈ ਆ ਇਹ ਤਾਂ ਹੁਣ ਦੱਸਣ ਦੀ ਲੋੜ ਨਹੀਂ, ਕੀ ਸਮਝੌਤਾ ਹੋਇਆ ਇਹ ਉਹੀ ਦੱਸ ਸਕਦੇ ਆ, ਕੋਈ ਨਾ ਕੋਈ ਹੋਇਆ ਜ਼ਰੂਰ ਆ। ਲੱਤ ਜਿਹੜੀ ਅੜਾਤੀ, ਢੁੱਚਰ ਅੜਾਤੀ ਉਹਦੇ ਵਿੱਚ, ਹਾਲਾਂਕਿ ਇਹਦੇ ਨਾਲ ਕੋਈ ਬਹੁਤਾ ਹੋਣ ਨਹੀਂ ਲੱਗਿਆ, ਬਹੁਤਾ ਫਰਕ ਨਹੀਂ ਪੈਣ ਲੱਗਿਆ, ਪਰ ਇੰਨਾ ਜ਼ਰੂਰ ਹੈ ਕਿ ਟਕੇ ਦੀ ਹਾਂਡੀ ਗਈ ਵਾਲੀ ਗੱਲ ਹੈ ਨਾ ਜੀ, ਪਤਾ ਤਾਂ ਲੱਗ ਗਿਆ। ਸਿਧਾਰਥ ਚੱਟੋਪਾਧਿਆ ਜਿਨ੍ਹਾਂ ਦੇ ਰਿਟਾਇਰ ਹੋਣ ਦੇ ਵਿੱਚ 6 ਮਹੀਨੇ ਬਚਦੇ ਆ ਤੇ ਸਰਕਾਰ ਦੇ ਤਾਂ ਥੋੜੇ ਮਹੀਨੇ ਰਹਿ ਗਏ ਹੁਣ, ਉਹਨਾਂ ਦੇ ਡੀਜੀਪੀ ਲੱਗਣ ਦੇ ਚਾਂਸ ਸੀਗੇ। ਤੇ ਜਿਹੜੀ ਲਿਸਟ ਭੇਜੀ ਗਈ ਸੀਗੀ UPSC ਨੂੰ, ਉਹਦੇ ਵਿੱਚ ਟੌਪ ਦੇ ਉੱਤੇ ਉਹਨਾਂ ਦਾ ਨਾਮ ਸੀ ਸਿਧਾਰਥ ਚੱਟੋਪਾਧਿਆ ਦਾ। ਸਿਧਾਰਥ ਚੱਟੋਪਾਧਿਆ ਤੋਂ ਰਾਜਨੀਤਿਕ ਧਿਰਾਂ, ਚਾਹੇ ਉਹ ਸੱਤਾਧਾਰੀ ਨੇ ਚਾਹੇ ਦੂਜੀਆਂ ਨੇ, ਉਹ ਥਰ-ਥਰ ਕੰਬਦੀਆਂ ਨੇ। ਇਸ ਕਰਕੇ ਕੰਬਦੀਆਂ ਨੇ, ਇਮਾਨਦਾਰ ਅਫਸਰ ਹੈ, ਇਹਨੇ ਕਿਸੇ ਦੀ ਸੁਣਨੀ ਨਹੀਂ, ਇਹਨੇ ਕਿਸੇ ਨੂੰ ਬਖਸ਼ਣਾ ਨਹੀਂ, ਕਿਉਂਕਿ ਸਭ ਨੂੰ ਪਤਾ ਕਿ ਭਾਈਬੰਦੀਆਂ ਤਾਂ ਚੱਲਦੀਆਂ ਨੇ। ਇਹ ਕਿਹਾ ਜਾਂਦਾ ਇੱਕ ਧਿਰ ਜਿਹੜੀ ਹੁਣ ਸੱਤਾ ਦੇ ਵਿੱਚ ਨਹੀਂ, ਉਹਦਾ ਪੂਰਾ ਜ਼ੋਰ ਲੱਗਿਆ ਰਿਹਾ ਕਿ ਕਿਸੇ ਤਰੀਕੇ ਨਾਲ ਸਿਧਾਰਥ ਚੱਟੋਪਾਧਿਆ ਜਾਂ ਹਰਪ੍ਰੀਤ ਸਿੰਘ ਸਿੱਧੂ ਹੋਰੀ ਕਿਸੇ ਉੱਚ ਅਹੁਦੇ ਦੇ ਉੱਤੇ ਨਾ ਆ ਜਾਣ, ਕਿਉਂਕਿ ਇਹਨਾਂ ਅਫਸਰਾਂ ਦੀ ਇਮਾਨਦਾਰੀ ਉਹਨਾਂ ਨੂੰ ਡਰਾਉਂਦੀ ਆ। ਪੰਜਾਬ ਸਰਕਾਰ ਨੇ 1986 ਬੈਚ ਦੇ IPS ਅਧਿਕਾਰੀ ਸਿਧਾਰਥ ਚੱਟੋਪਾਧਿਆ ਹੋਰਾਂ ਨੂੰ ਵਿਜੀਲੈਂਸ ਬਿਊਰੋ ਦਾ ਚੀਫ ਨਿਯੁਕਤ ਕਰ ਦਿੱਤਾ। ਵਿਜੀਲੈਂਸ ਮੁਖੀ ਬਰਜਿੰਦਰ ਕੁਮਾਰ ਉੱਪਲ ਦੇ ਛੁੱਟੀ ਤੇ ਜਾਣ ਤੋਂ ਬਾਅਦ ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ ਦੇ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਚੱਟੋਪਾਧਿਆ ਨੂੰ ਬਰਜਿੰਦਰ ਕੁਮਾਰ ਉੱਪਲ ਦੇ ਛੁੱਟੀ ਤੇ ਸਮੇਂ ਤੱਕ ਲਈ ਚਾਰਜ ਦਿੱਤਾ ਗਿਆ। ਅਜੇ ਕੁਝ ਦਿਨ ਪਹਿਲਾਂ ਵਧੀਕ DGP LK ਯਾਦਵ ਨੂੰ ਵਿਜੀਲੈਂਸ ਦਾ ਚਾਰਜ ਦਿੱਤਾ ਗਿਆ ਸੀਗਾ। ਚੱਟੋਪਾਧਿਆ DGP ਦੇ ਅਹੁਦੇ ਲਈ ਜ਼ੋਰ ਅਜ਼ਮਾਈ ਕਰ ਰਹੇ ਸੀਗੇ, ਪਰ ਲੱਗਦਾ ਇਉਂ ਆ ਕਿ ਸਰਕਾਰ ਨੇ ਇਹ ਤੈਅ ਕਰ ਲਿਆ ਕਿ ਸਿਧਾਰਥ ਚੱਟੋਪਾਧਿਆ ਹੋਰਾਂ ਨੂੰ DGP ਦਾ ਅਹੁਦਾ ਤਾਂ ਨਹੀਂ ਦਿੱਤਾ ਜਾਊਗਾ, ਪਰ ਦੇਖਿਆ ਜਾਵੇ ਤਾਂ ਵਿਜੀਲੈਂਸ ਦੇ ਵਿੱਚ ਵੀ ਵਕਤ ਤਾਂ ਉਹ ਖੜਾ ਕਰ ਸਕਦੇ ਆ ਕੁਝ ਧਿਰਾਂ ਨੂੰ, ਜਿਹਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਦਾ 2000 ਕਰੋੜ ਰੁਪਏ ਦਾ ਘੁਟਾਲਾ ਤੇ ਸੁਰਿੰਦਰ ਭਲਵਾਨ ਵਾਲਾ ਘੁਟਾਲਾ ਬਹੁਤ ਵੱਡਾ। ਜੇ ਉਹ ਫਾਈਲਾਂ ਖੁੱਲ ਗਈਆਂ ਤੇ ਵਕਤ ਤਾਂ ਉਹਨਾਂ ਧਿਰਾਂ ਨੂੰ ਪੈ ਜਾਣਾ ਜਿਹੜੀਆਂ ਕਿ DGP ਨਹੀਂ ਸਨ ਲੱਗਣ ਦੇ ਰਹੀਆਂ ਸਿਧਾਰਥ ਚੱਟੋਪਾਧਿਆ ਜੀ। ਤੇ ਅੱਗੇ ਬਿਜਲੀ ਦੀ ਗੱਲ ਕਰੀਏ ਤੇ ਸੰਕਟ ਪੰਜਾਬ ਦੇ ਵਿੱਚ ਹੋਰ ਡੂੰਘਾ। ਕੁਝ ਕੋਲੇ ਦੀ ਸਪਲਾਈ ਲਗਾਤਾਰ ਬਾਹਰੋਂ ਆਉਣ ਦੇ ਬਾਵਜੂਦ ਹਾਲਾਤ ਕੋਈ ਸੁਧਰਦੇ ਨਜ਼ਰ ਨਹੀਂ ਆ ਰਹੇ ਜੀ। ਬਣਾਵਾਲਾ ਜਿਹੜਾ ਥਰਮਲ ਪਲਾਂਟ ਆ ਉਹਦੇ 2 ਤੇ ਲਹਿਰਾ ਮੁਹੱਬਤ ਦੇ 2 ਯੂਨਿਟ ਸਣੇ 5 ਯੂਨਿਟ ਬੰਦ ਹੋ ਗਿਆ। ਮੌਸਮ ਬਦਲ ਰਿਹਾ, ਰਾਤ ਨੂੰ ਕਾਫੀ ਫਰਕ ਪੈ ਗਿਆ, ਰਾਤ ਦਾ ਤਾਪਮਾਨ ਕਾਫੀ ਡਿੱਗਣਾ ਸ਼ੁਰੂ ਹੋ ਗਿਆ। ਉਹਦੇ ਨਾਲ ਬਿਜਲੀ ਦੀ ਖਪਤ ਤਾਂ ਘਟੀ ਆ, ਪਰ ਬਿਜਲੀ ਦੀ ਥੁੜ ਕਰਕੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿੱਚ ਕੱਟ ਲੱਗਣੇ ਉਸੇ ਤਰੀਕੇ ਦੇ ਨਾਲ ਜਾਰੀ ਆ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਵਾਲਾ ਦੇ ਵਿੱਚ ਲੱਗੇ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈ ਵਾਲੇ ਸਭ ਤੋਂ ਵੱਡੇ ਥਰਮਲ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਇੱਕ ਯੂਨਿਟ ਹੋਰ ਬੰਦ ਹੋ ਗਿਆ। ਇਹਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੈ। ਬੀਤੇ ਦਿਨੀ ਇਹਨੇ 958 ਮੈਗਾਵਾਟ ਬਿਜਲੀ ਉੱਤਰੀ ਗ੍ਰਿਡ ਨੂੰ ਦਿੱਤੀ ਸੀ, ਪਰ ਇੱਕ ਹੋਰ ਯੂਨਿਟ ਬੰਦ ਹੋਣ ਦੇ ਨਾਲ 624 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਬਿਜਲੀ ਦੀ ਘਾਟ ਕਰਕੇ ਲੱਗ ਰਹੇ ਲੰਮੇ ਕੱਟਾਂ ਦੇ ਬਾਵਜੂਦ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦਾ ਯੂਨਿਟ 3 ਨੋ ਡਿਮਾਂਡ ਤਹਿਤ ਬੰਦ ਕਰ ਦਿੱਤਾ ਗਿਆ, ਜਦੋਂ ਕਿ ਇਹਦਾ ਯੂਨਿਟ ਪਹਿਲਾ 2 ਨੰਬਰ ਬੰਦ ਹੈ। ਥਰਮਲ ਦੇ ਵਿੱਚ ਸਿਰਫ 1.5 ਦਿਨ ਦਾ ਕੋਲਾ ਬਚਿਆ। ਥਰਮਲ ਪਲਾਂਟ ਦੇ ਜਿਹੜੇ ਮੁੱਖ ਇੰਜੀਨੀਅਰ ਆ ਉਹ ਇਹ ਕਹਿੰਦਾ ਕਿ ਸਰਕਾਰ ਦੇ ਵੱਲੋਂ ਇੱਕ ਹਫ਼ਤੇ ਲਈ 500 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰ ਲਿਆ ਗਿਆ, ਜਿਹਦੇ ਕਰਕੇ ਯੂਨਿਟ ਨੰਬਰ 3 ਬੰਦ ਕਰ ਦਿੱਤਾ ਗਿਆ। ਹੁਣ ਇਹਦੀ ਅਸਲ ਕਹਾਣੀ ਸਮਝਣ ਦੀ ਕੋਸ਼ਿਸ਼ ਜਿਹੜੀ ਉਹ ਇਹ ਕਰਨੀ ਕਿ ਨੋ ਡਿਮਾਂਡ ਦੇ ਤਹਿਤ ਲਹਿਰਾ ਮੁਹੱਬਤ ਦਾ ਇਹ ਥਰਮਲ ਦਾ ਇੱਕ ਯੂਨਿਟ ਬੰਦ ਕੀਤਾ ਗਿਆ। ਕਿਉਂ? ਬਿਜਲੀ ਬਾਹਰੋਂ ਖਰੀਦੀ ਜਾਊਗੀ, ਬਾਹਰੋਂ ਕੰਪਨੀਆਂ ਤੋਂ ਖਰੀਦੀ ਜਾਊਗੀ। ਕੰਪਨੀਆਂ ਤੋਂ ਜਦੋਂ ਖਰੀਦੀ ਜਾਂਦੀ ਆ, ਕੰਪਨੀਆਂ ਫਿਰ ਇਹ ਕਹਿੰਦੀਆਂ ਨੇ ਪੈਸੇ ਤਾਂ ਦੇਣੇ ਆ ਤੁਸੀਂ ਖਜ਼ਾਨੇ ਚੋਂ, ਤੁਸੀਂ ਇਹ ਬੋਲੋ, ਮੂੰਹ ਖੋਲੋ ਕਿ ਤੁਹਾਡੇ ਵਿੱਚ ਕਿੰਨੀ ਪਰਸੈਂਟੇਜ ਹੋਊਗੀ। ਇਹ ਲੋਕਾਂ ਲਈ ਮੁਸ਼ਕਲ ਹੈ ਬਣੀ ਹੋਈ। 6-6 ਘੰਟੇ ਦੇ ਕੱਟ, 7-7 ਘੰਟੇ ਦੇ ਕੱਟ। ਪੁੱਛ ਕੇ ਵੇਖੋ ਉਹਨਾਂ ਅਫਸਰਾਂ ਤੇ ਸਿਆਸਤਦਾਨਾਂ ਨੂੰ ਜਿਹੜੇ ਇਹਦੇ ਨਾਲ ਜੁੜੇ ਹੋਏ ਆ, ਉਹਨਾਂ ਦੀਆਂ ਪੌਂ 12 ਨੇ। ਉਹ ਤਾਂ ਇਹ ਕਹਿੰਦੇ ਨੇ ਜਿੰਨੀ ਦੇਰ ਤੱਕ ਸਾਡੀ ਸਰਕਾਰ ਹੈ ਘੱਟੋ ਘੱਟ ਏਦਾਂ ਹੀ ਰਹੇ ਤੇ ਜੇਬਾਂ 'ਚ ਤਾਂ ਰੌਣਕ ਲੱਗੀ ਰਹੇ ਨਾ ਜੀ। ਉਹ ਤਾਂ ਆਪਣੇ ਘਰੇ ਜਨਰੇਟਰ ਵੀ ਚਲਾ ਲੈਣਗੇ, ਸਾਇਲੈਂਟ ਜਨਰੇਟਰ ਬਹੁਤਿਆਂ ਦੇ ਘਰੇ ਲੱਗੇ ਹੋਏ ਆ। ਪਰ ਆ ਜਿਹੜਾ ਕਰੋੜਾਂ ਰੁਪਈਆ ਬਣ ਜਾਣਾ ਦਿਨਾਂ ਦੇ ਵਿੱਚ,
ਇਹ ਖੇਡ ਬੜੀ ਗੰਭੀਰ ਹੈ। ਜੀ ਜੀ ਬਿਲਕੁਲ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਮੁੰਬਈ ਦੇ ਵਿੱਚ ਇੱਕ ਡਰੱਗ ਮਾਮਲਾ ਆ ਅਤੇ ਉਸ ਦੇ ਵਿੱਚ ਜਿਹੜੇ ਫੜੇ ਲੋਕ ਆ ਉਹਨਾਂ ਨੂੰ ਲੈ ਕੇ ਏਜੰਸੀਆਂ ਦੇ ਵਿੱਚ ਤਕਰਾਰ ਵਧਿਆ ਹੋਇਆ। ਦੇਖੋ, ਇਹਦੇ ਉੱਤੇ ਬੜਾ ਕੁਛ ਚੱਲੀ ਜਾ ਰਿਹਾ ਜੀ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਉਹ ਫਿਲਮੀ ਅਦਾਕਾਰ ਦਾ ਮੁੰਡਾ ਫੜਿਆ ਹੋਇਆ, ਕਿਉਂਕਿ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਵੀ ਜਦੋਂ ਇੱਕ ਪਾਸੇ ਤਾਂ ਇੱਕ ਪੋਰਟ ਤੋਂ 3000 ਕਿਲੋ ਡਰੱਗ ਫੜੀ ਜਾਂਦੀ ਹੈ, ਦੂਜੇ ਪਾਸੇ ਤੁਸੀਂ 7-7 8-8 ਗ੍ਰਾਮ ਵਾਲਿਆਂ ਦੇ ਮਗਰ ਪੈ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇੰਟਰਨੈਸ਼ਨਲ ਡਰੱਗ ਰੈਕਟ ਫੜਿਆ ਗਿਆ। ਇੰਟਰਨੈਸ਼ਨਲ ਡਰੱਗ ਰੈਕਟ ਉਹ ਥੋੜੀ ਆ। ਇੰਟਰਨੈਸ਼ਨਲ ਡਰੱਗ ਰੈਕਟ ਤਾਂ ਉਹ ਆ ਜਿਹੜਾ ਪੋਰਟ ਦੇ ਉੱਤੋਂ ਫੜੀ ਜਾ ਰਹੀ ਹੈ। ਅਨਵਰ ਮਸੀਹ ਨਾਲ ਤਾਰਾਂ ਜੁੜ ਗਈਆਂ। ਅਨਵਰ ਮਸੀਹ ਦੇ ਕੋਲੇ ਤਾਂ 197 ਕਿਲੋ ਹੈਰੋਇਨ ਜਨਵਰੀ ਮਹੀਨੇ ਦੇ ਵਿੱਚ ਵੀ ਆਈ ਸੀਗੀ। ਉਦੋਂ ਜਿਹੜਾ ਸਰਬਜੀਤ ਸੰਧੂ ਜਿਹੜਾ ਉੱਥੇ ਇਟਲੀ ਦੇ ਵਿੱਚ ਡਿਟੇਨ ਕੀਤਾ ਹੋਇਆ, ਉਹਨੂੰ ਅੱਜ ਤੱਕ ਲਿਆਂਦਾ ਨਹੀਂ ਜਾ ਸਕਿਆ। ਲਿਆਂਦਾ ਹੁੰਦਾ ਤੇ ਉਹੀ ਪੋਰਟ ਤੇ ਮੰਗਵਾਉਂਦਾ ਸੀ ਗੁਜਰਾਤ ਤੇ, ਪਤਾ ਲੱਗ ਜਾਂਦਾ। ਜੇ ਅਨਵਰ ਮਸੀਹ ਜੇਲ੍ਹ ਚ ਆ ਤੇ ਜੇਲ੍ਹ ਦੇ ਵਿੱਚੋਂ ਕਿਵੇਂ ਮੰਗਾ ਰਿਹਾ? ਸਵਾਲ ਤਾਂ ਇਹ ਆ। ਇਹ ਉਧਰ ਭੱਜੇ ਫਿਰਦੇ ਨੇ। ਉਧਰ ਮਹਾਰਾਸ਼ਟਰ ਸਰਕਾਰ ਦੇ ਵਿੱਚ ਮੰਤਰੀ ਤੇ ਐਨਸੀਪੀ ਦੇ ਸਪੋਕਸਪਰਸਨ ਨਵਾਬ ਮਲਿਕ ਨੇ ਇਹ ਗੱਲ ਕਹੀ ਆ ਕਿ ਕਾਰਵਾਈ ਦੇ ਪਿੱਛੇ ਜਿਹੜਾ ਨਾਰਕੋਟਿਕ ਕੰਟਰੋਲ ਬਿਊਰੋ ਆ ਉਹਦੇ ਮਾੜੇ ਇਰਾਦੇ ਆ ਤੇ ਏਜੰਸੀ ਕੁਝ ਲੋਕਾਂ ਨੂੰ ਫਸਾਉਣ ਲਈ ਚੋਣਵੀ ਜਾਣਕਾਰੀ ਲੀਕ ਕਰ ਰਹੀ ਹੈ। ਨਵਾਬ ਮਲਿਕ ਹੋਰਾਂ ਨੇ ਇਹ ਗੱਲ ਕਹੀ ਕਿ ਉਹਨਾਂ ਦਾ ਜਵਾਈ ਸਮੀਰ ਖਾਨ, ਜਿਹਨੂੰ 9 ਮਹੀਨਿਆਂ ਤੋਂ ਬਾਅਦ ਡਰੱਗਸ ਕੇਸ ਦੇ ਵਿੱਚ ਜ਼ਮਾਨਤ ਮਿਲੀ ਆ, ਹਾਈ ਕੋਰਟ ਦਾ ਰੁਖ ਕਰਦਿਆਂ ਐਨਸੀਬੀ ਦੇ ਵੱਲੋਂ ਉਹਦੇ ਖਿਲਾਫ ਲਾਏ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕਰੂਗਾ। ਮਲਿਕ ਦੇ ਇਹਨਾਂ ਦੋਸ਼ਾਂ ਦੇ ਬਾਰੇ ਪੁੱਛੇ ਜਾਣ ਤੇ ਐਨਸੀਬੀ ਨੈਸ਼ਨਲ ਮਾਫ ਕਰਨਾ ਨਾਰਕੋਟਿਕ ਕੰਟਰੋਲ ਬਿਊਰੋ ਆ, ਉਹਦੇ ਮੁੰਬਈ ਜ਼ੋਨ ਦਾ ਜਿਹੜਾ ਡਾਇਰੈਕਟਰ ਹੈ ਸਮੀਰ ਵਾਨਖੇੜੇ, ਉਹ ਕਹਿੰਦਾ ਕਿ ਕੇਸ ਕੋਰਟ ਦੇ ਵਿਚਾਰ ਅਧੀਨ ਹੈ। ਵਾਨਖੇੜੇ ਨੇ ਕਿਹਾ ਕਿ ਅਸੀਂ ਕੋਰਟ ਦਾ ਸਤਿਕਾਰ ਕਰਦੇ ਹਾਂ, ਜਿਹੜਾ ਕੇਸ ਕੋਰਟ ਦੇ ਵਿਚਾਰ ਅਧੀਨ ਹੋਵੇ ਅਸੀਂ ਉਹਦੇ ਬਾਰੇ ਗੱਲ ਨਹੀਂ ਕਰਦੇ। ਵਾਨਖੇੜੇ ਨੇ ਬਾਲੀਵੁੱਡ ਅਦਾਕਾਰ ਦੇ ਪੁੱਤ ਦੀ ਸ਼ਮੂਲੀਅਤ ਵਾਲੇ ਕਰੂਜ਼ ਡਰੱਗਸ ਕੇਸ ਤੋਂ ਇਲਾਵਾ ਪਿਛਲੇ ਸਾਲ ਅਦਾਕਾਰ ਜਿਹੜਾ ਰਾਜਪੂਤ ਸੁਸਾਈਡ ਕਰ ਗਿਆ ਸੀ, ਉਸ ਮੌਤ ਦੇ ਮਾਮਲੇ ਨਾਲ ਜੁੜੇ ਨਸ਼ਾ ਕੇਸ ਦੀ ਵੀ ਜਾਂਚ ਕੀਤੀ ਸੀਗੀ। ਕਈ ਨਾਮੀ ਸ਼ਖਸੀਅਤਾਂ ਦੇ ਨਾਰਕੋਟਿਕਸ ਦੇ ਨਾਲ ਜੁੜੇ ਕੇਸ ਵੀ ਵਾਨਖੇੜੇ ਕੋਲ ਸੀਗੇ। ਮਲਿਕ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀਗਾ ਕਿ ਨਾਰਕੋਟਿਕ ਕੰਟਰੋਲ ਬਿਊਰੋ ਦੇ ਵੱਲੋਂ 2 ਅਕਤੂਬਰ ਨੂੰ ਮੁੰਬਈ ਦੇ ਵਿੱਚ ਜਿਹੜਾ ਕਰੂਜ਼ ਤੇ ਛਾਪਾ ਮਾਰਿਆ ਗਿਆ ਸੀ ਉਹ ਫਰਜ਼ੀ ਸੀਗਾ। ਛਾਪੇ ਦੇ ਦੌਰਾਨ ਕੋਈ ਨਾਰਕੋਟਿਕਸ ਨਸ਼ਾ ਨਹੀਂ ਸੀ ਮਿਲਿਆ। ਕੁਝ ਫੋਟੋਆਂ ਵੀ ਜਾਰੀ ਹੋਈਆਂ ਸੀਗੀਆਂ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਆਗੂ ਨੇ ਉਹ ਇਸ ਰੇਡ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਸੀ। ਉਹ ਕਿਉਂ ਗਏ? ਉਹਨਾਂ ਦਾ ਉੱਥੇ ਕੀ ਕੰਮ ਸੀਗਾ? ਇਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹੋਏ ਆ ਇਸ ਸਾਰੇ ਛਾਪੇ ਦੇ ਬਾਰੇ। ਜੀ ਨਾਲੇ ਉਹ ਲਖੀਮਪੁਰ ਵਾਲੀ ਘਟਨਾ ਦੱਬ ਜਾਂਦੀ। ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।